ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਆਖਦੇ ਹਾਂ। ਸੋ ਦ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 27 ਤਰੀਕ ਆ, ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਰ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਾਸੀ ਸੌਸਲੀਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415-909-0503 ਦੇ ਉੱਤੇ। ਜੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ ਨੰਬਰ 578-905-2575 ਦੇ ਉੱਤੇ। ਨਾਲ ਹੀ ਸੁਲੱਖਣ ਸਿੰਘ, ਹਰਬੰਸ ਕੌਰ ਟੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ। ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਇਹ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ ਹੋਲਸੇਲ ਪ੍ਰਾਈਸਿਸ ਦੇ ਉੱਤੇ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ ਅਤੇ ਹਰਜੀਤ ਸਿੰਘ ਲੈਥਰੋਪ ਤੋਂ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ CDC ਨੇ ਅੱਜ ਜਿਹੜੀਆਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਹੈਗੀਆਂ, ਜਿਹੜੇ ਲੋਕਾਂ ਦੇ ਪੂਰਾ ਟੀਕਾ ਲੱਗ ਚੁੱਕਿਆ, ਫੁੱਲੀ ਵੈਕਸੀਨੇਟਡ ਹੋ ਗਿਆ, ਚਾਹੇ ਉਹਨੇ ਜੌਨਸਨ ਐਂਡ ਜੌਨਸਨ ਦਾ ਇੱਕ ਟੀਕਾ ਲਵਾਇਆ ਅਤੇ ਜਾਂ ਮੋਡਰਨਾ ਜਾਂ ਫਾਈਜ਼ਰ ਦੇ 2 ਟੀਕੇ ਲਵਾਏ ਹੈਗੇ ਆ। ਕਹਿੰਦੇ ਭਈ ਜਿਹੜੇ ਫੁੱਲੀ ਵੈਕਸੀਨੇਟਡ ਹੋ ਗਏ ਆ ਉਹ ਬਾਹਰ ਬਿਨਾਂ ਮਾਸਕ ਪਾਏ ਤੁਰਨ ਜਾ ਸਕਦੇ ਆ, ਦੌੜਨ ਜਾ ਸਕਦੇ ਆ, ਹਾਈਕਿੰਗ ਕਰ ਸਕਦੇ ਆ, ਸਾਈਕਲ ਚਲਾ ਸਕਦੇ, ਕੁਛ ਵੀ ਕਰ ਸਕਦੇ ਹੈਗੇ, ਇਕੱਲੇ ਵੀ ਕਰ ਸਕਦੇ ਆ, ਜੇ ਨਾਲ ਉਹਨਾਂ ਦੇ ਫੈਮਿਲੀ ਮੈਂਬਰ ਆ ਤਾਂ ਵੀ ਕਰ ਸਕਦੇ ਹੈਗੇ ਆ। ਅਤੇ ਛੋਟੇ ਛੋਟੇ ਆਊਟਡੋਰ ਜਿਹੜੇ ਆ ਇਕੱਠਾਂ ਦੇ ਵਿੱਚ ਵੀ ਹਿੱਸਾ ਲੈ ਸਕਦੇ ਹੈਗੇ ਆ, ਜਿਹੜੇ ਫੈਮਿਲੀ ਜਾਂ ਫਰੈਂਡਸ ਦੇ ਨਾਲ। ਅਤੇ ਸਮਾਲ ਆਊਟਡੋਰ ਗੈਦਰਿੰਗਸ ਦੇ ਵਿੱਚ ਜੇ ਵੈਕਸੀਨੇਟਡ ਪੀਪਲ ਹੈਗੇ ਆ ਜਾਂ ਅਨਵੈਕਸੀਨੇਟਡ ਪੀਪਲ ਆ, ਉਹਨਾਂ 'ਚ ਵੀ ਮਿਕਸ ਹੋ ਸਕਦੇ ਹੈਗੇ ਆ। ਅਤੇ ਬਾਹਰ ਖਾਣ ਵੀ ਜਿਹੜਾ ਰੈਸਟੋਰੈਂਟਸ ਦੇ ਵਿੱਚ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰਾਂ ਦੇ ਨਾਲ ਜਾ ਸਕਦੇ ਹੈਗੇ ਆ। ਅਤੇ ਫੁੱਲੀ ਵੈਕਸੀਨੇਟਡ ਪੀਪਲ ਕੈਨ ਅਟੈਂਡ ਜਿੱਦਾਂ ਕਰਾਊਡਡ ਆਊਟਡੋਰ ਈਵੈਂਟਸ, ਪਰਫੋਰਮੈਂਸ, ਪਰੇਡ, ਸਪੋਰਟਸ ਈਵੈਂਟਸ, ਇੱਦਾਂ ਦੀਆਂ ਜਿਹੜੀਆਂ ਆ ਉਹ ਅਟੈਂਡ ਕਰ ਸਕਦੇ ਆ। ਇੱਕ ਗੱਲ ਕਲੀਅਰ ਦੱਸਦੀ ਜਾਈਏ ਆਪਣੇ ਸਰੋਤਿਆਂ ਨੂੰ ਕਿ ਜਿਹੜੇ ਫੁੱਲੀ ਵੈਕਸੀਨੇਟਡ ਦਾ ਮਤਲਬ ਇਹ ਆ ਵੀ ਜਿਨ੍ਹਾਂ ਲੋਕਾਂ ਨੂੰ ਮੋਡਰਨਾ ਜਾਂ ਫਾਈਜ਼ਰ ਦੇ ਦੋਨੋਂ ਟੀਕੇ ਲੱਗਿਆਂ ਨੂੰ 2 ਹਫ਼ਤੇ ਹੋ ਗਏ ਆ, ਅਤੇ ਜਾਂ ਜੌਨਸਨ ਐਂਡ ਜੌਨਸਨ ਦਾ ਇੱਕ ਟੀਕਾ ਲੱਗੇ ਨੂੰ 2 ਹਫ਼ਤੇ ਹੋ ਗਏ। ਸੋ ਜਿਨ੍ਹਾਂ ਦੇ ਸੈਕੰਡ ਟੀਕਾ ਲੱਗ ਗਿਆ ਉਹ ਤੋਂ 2 ਹਫ਼ਤਿਆਂ ਦੇ ਬਾਅਦ ਤੁਸੀਂ ਇਹ ਕੁਛ ਕਰ ਸਕਦੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਅੱਜ ਉਹ ਇਹਦੇ ਬਾਰੇ ਆਪਣੇ ਜਿਹੜੇ ਰਿਮਾਰਕਸ ਆ ਉਹ ਵੀ ਡਿਲੀਵਰ ਕਰਨਗੇ। ਜੀ ਜੀ ਬਿਲਕੁਲ। ਸੋ ਇਹ ਰਿਕਮੈਂਡੇਸ਼ਨ ਕਹਿੰਦੇ ਆ ਉਦੋਂ CDC ਨੇ ਹੁਣ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਆ ਜਦੋਂ 52% ਜਿਹੜੇ ਐਲੀਜੀਬਲ ਲੋਕ ਹੈਗੇ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਘੱਟੋ ਘੱਟ ਇੱਕ ਟੀਕਾ ਜਿਹੜਾ ਆ ਉਹ ਲੱਗ ਰਿਹਾ ਆ। ਨਾਲ ਹੀ ਇੱਕ ਇਸ 'ਤੇ ਜੁੜੀ ਹੋਈ ਖਬਰ ਇਹ ਵੀ ਸੀ ਹਰਜੋਤ ਸਿੰਘ ਜੀ, ਮਿਲੀਅਨਸ ਆਫ ਜਿਹੜੇ ਅਮਰੀਕਨਸ ਆ ਜਿਨ੍ਹਾਂ ਨੇ ਇੱਕ ਟੀਕਾ ਲਵਾਇਆ ਉਹ ਦੂਜਾ ਟੀਕਾ ਲਵਾਉਣ ਦੇ ਲਈ ਪਹੁੰਚੇ ਵੀ ਨਹੀਂ। ਸੋ ਇਹ ਵੀ ਇੱਕ ਚਿੰਤਾ ਜਿਹੜੀ ਆ ਉਹ ਉਹਨਾਂ ਨੂੰ ਜਿਹੜੀ ਉਹ ਸਤਾ ਰਹੀ ਆ ਅਧਿਕਾਰੀਆਂ ਨੂੰ, ਵੀ ਐਟਲੀਸਟ ਲੋਕ ਜਿਹੜੇ ਵੈਕਸੀਨੇਸ਼ਨ ਜਿਨ੍ਹਾਂ ਨੇ ਸ਼ੁਰੂ ਕੀਤੀ ਆ ਉਹ ਆਪਣੀ ਵੈਕਸੀਨੇਸ਼ਨ ਪੂਰੀ ਜਿਹੜੀ ਉਹ ਕਰ ਲੈਣ, ਤਾਂ ਜੋ ਜਿੰਨੀ ਜਲਦੀ ਆਪਾਂ ਸਾਰੇ ਫੁੱਲੀ ਵੈਕਸੀਨੇਟ ਹੋਣਗੇ। ਅਤੇ ਜਿਹੜਾ ਇਹ ਸੋਚ ਰਹੇ ਆ ਵੀ 4 ਜੁਲਾਈ ਤੋਂ ਪਹਿਲਾਂ
ਪੂਰੇ ਅਮਰੀਕਾ ਨੂੰ ਸਾਰਾ ਕੁਛ ਹੀ ਜਿਹੜਾ ਉਹ ਦੁਬਾਰਾ ਓਪਨ ਕਰਨਾ ਚਾਹੁੰਦੇ ਆ ਵੀ ਉਹ ਸਾਰਾ ਕੁਛ ਜਿਹੜਾ ਉਹ ਹੋ ਸਕੇ। ਸੋ ਕਹਿੰਦੇ ਵੀ ਹੁਣ ਨਵੇਂ ਜਿਹੜੇ ਐਵੀਡੈਂਸ ਸਬੂਤ ਸਾਹਮਣੇ ਆ ਰਹੇ ਆ ਵੀ ਜਿਹੜੇ ਫੁੱਲੀ ਵੈਕਸੀਨੇਟਿਡ ਲੋਕ ਨੇ ਉਹਨਾਂ ਨੂੰ ਏਸਿਮਟੋਮੈਟਿਕ ਇਨਫੈਕਸ਼ਨ, ਯਾਨੀ ਕਿ ਜਿੱਦਾਂ ਆਪਾਂ ਪਹਿਲਾਂ ਦੇਖਦੇ ਸੀਗੇ ਵੀ ਸਭ ਤੋਂ ਵੱਧ ਫੈਲਣ ਦਾ ਕਾਰਨ ਇਹ ਬਣਿਆ ਸੀਗਾ ਵੀ ਲੋਕਾਂ ਨੂੰ ਕਈ ਵਾਰੀ ਸਿੰਪਟਮਸ ਹੀ ਜਿਹੜੀਆਂ ਆ ਉਹ ਨਹੀਂ ਸੀ ਆਉਂਦੇ, ਪਤਾ ਹੀ ਨਹੀਂ ਸੀ ਲੱਗਦਾ ਵੀ ਕੋਈ ਲੱਛਣ ਜਿਹੜੇ ਉਹ ਨਹੀਂ ਸੀ ਆ ਰਹੇ। ਸੋ ਵੈਕਸੀਨੇਟਿਡ ਲੋਕਾਂ ਨੂੰ ਕਹਿੰਦੇ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਨਹੀਂ ਹੋ ਰਹੀ ਹੈਗੀ। ਸੋ ਇਹ ਇੱਕ ਜਿਹੜੀ ਚੰਗੀ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਗੱਲ ਹੈਗੀ ਆ। ਸੋ ਹੁਣ ਇਹਨਾਂ ਨੇ ਕਹਿੰਦੇ ਵੀ ਇੱਕ ਕਲਰ ਕੋਡਡ ਚਾਰਟ ਵੀ ਜਿਹੜਾ ਆ ਉਹ ਉਹਨਾਂ ਨੇ ਜਾਰੀ ਕੀਤਾ ਆ ਵੀ ਕਿੱਥੇ ਘੱਟ ਲੋਕ, ਕਿੱਥੇ ਅਨਵੈਕਸੀਨੇਟਿਡ ਲੋਕ ਜਾਂ ਕਿੱਥੇ ਵੈਕਸੀਨੇਟਿਡ ਲੋਕ ਜਿਹੜੇ ਆ ਉਹ ਕਰ ਸਕਦੇ ਆ। ਸੋ ਹਾਲ ਦੀ ਘੜੀ ਕਨਫਿਊਜ਼ਨ ਰਹੂਗੀ ਸ਼ੁਰੂਆਤੀ ਜਿਹੜੇ ਉਹ ਦੌਰ ਦੇ ਵਿੱਚ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ CDC ਫੁੱਲੀ ਵੈਕਸੀਨੇਟ ਉਹਨਾਂ ਨੂੰ ਮੰਨਦੀ ਆ ਜਿਨ੍ਹਾਂ ਦੇ ਦੋਨੋਂ ਟੀਕੇ ਲੱਗਿਆਂ ਨੂੰ ਜਾਂ ਘੱਟੋ ਘੱਟ 2 ਹਫ਼ਤੇ ਜਿਹੜੇ ਆ ਉਹ ਹੋ ਗਏ ਹੋਣ। ਹੁਣ ਤੱਕ ਅਮਰੀਕਾ ਦੇ ਵਿੱਚ ਆંકੜਿਆਂ 'ਤੇ ਨਜ਼ਰ ਮਾਰਦੇ ਜਾਈਏ ਤਾਂ 96 ਮਿਲੀਅਨ ਅਮਰੀਕਨਸ ਫੁੱਲੀ ਵੈਕਸੀਨੇਟ ਜਿਹੜੇ ਆ ਉਹ ਹੋ ਚੁੱਕੇ ਨੇ। ਸੋ ਉਹਨਾਂ ਨੂੰ ਜਿਹੜਾ ਆ ਮਤਲਬ ਬੇਸਿਕਲੀ ਬਾਹਰ ਘੁੰਮਣਾ ਫਿਰਨਾ ਵਿਦਆਊਟ ਮਾਸਕ ਵੀ ਜਿਹੜਾ ਆ ਉਹ ਜਾ ਸਕਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਇਸ ਚੀਜ਼ ਦੇ ਲਈ ਬਿਹਤਰ ਹੈਗਾ ਆ। ਸੋ ਇਨਡੋਰ ਐਕਟੀਵਿਟੀ ਦੇ ਵਿੱਚ ਕਹਿੰਦੇ ਆ ਵੀ ਚਾਹੇ ਤੁਸੀਂ ਬਾਰਬਰ 'ਤੇ ਜਾ ਰਹੇ ਹੋ, ਸਲੂਨ 'ਤੇ ਜਾ ਰਹੇ ਹੋ, ਜਾਂ ਚਾਹੇ ਅਨਕਰਾਊਡਡ ਪਲੇਸ ਵੀ ਆ, ਸ਼ਾਪਿੰਗ ਸੈਂਟਰਸ ਹੈਗੇ ਆ, ਚਾਹੇ ਮਿਊਜ਼ੀਅਮ ਆ, ਜਿਹੜੇ ਇਨਡੋਰ ਫੈਸਿਲਿਟੀਜ਼ ਆ ਉੱਥੇ ਅਜੇ ਵੀ ਚਾਹੇ ਤੁਸੀਂ ਫੁੱਲੀ ਵੈਕਸੀਨੇਟਿਡ ਵੀ ਹੈਗੇ ਆ, ਤੁਹਾਨੂੰ ਮਾਸਕ ਪਾ ਕੇ ਜਾਣ ਦੀ ਜਿਹੜੀ ਆ ਉਹ ਹਦਾਇਤਾਂ ਜਿਹੜੀਆਂ ਇਹਨਾਂ ਨੇ ਰੱਖੀਆਂ ਆ ਵੀ ਹਾਂ, ਸਿਫਾਰਿਸ਼ ਇਹਨਾਂ ਦੀ ਹੈ ਵੀ ਤੁਸੀਂ ਪਾ ਕੇ ਹੀ ਜਿਹੜਾ ਮਾਸਕ ਰੱਖੋ, ਚਾਹੇ ਤੁਸੀਂ ਫੁੱਲੀ ਵੈਕਸੀਨੇਟ ਹੋ ਜਾਂ ਫਿਰ ਤੁਸੀਂ ਅਨਵੈਕਸੀਨੇਟਿਡ ਹੈਗੇ ਹੋ। ਸੋ ਇਹ ਆ ਵੀ ਥੋੜ੍ਹਾ ਜਿਹਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਬੈਟਰ ਜਿਹੜਾ ਆ ਉਹ ਹਾਲਾਤ ਇਸ ਪਾਸੇ ਵੱਲ ਨੂੰ ਜਿਹੜੇ ਉਹ ਹੋਣਗੇ। ਇਹਦੇ ਨਾਲ ਓਬਵੀਅਸਲੀ ਜਦੋਂ ਲੋਕਾਂ ਦਾ ਆਉਣ ਜਾਣ ਚਹਿਲ ਕਦਮੀ ਹੋਰ ਇੱਧਰ ਉੱਧਰ ਵਧੂਗੀ ਤਾਂ ਬਿਜ਼ਨਸਿਸ ਦੇ ਉੱਤੇ ਵੀ ਜਿਹੜਾ ਇਸ ਦਾ ਗੁੱਡ ਅਸਰ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈਗਾ। ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਸਮਾਲ ਆਊਟਡੋਰ ਇਨਡੋਰ ਗੈਦਰਿੰਗਸ ਜਿਹੜੀਆਂ ਆ ਉਹ ਇਸ ਦੇ ਨਾਲ ਵੱਧ ਜਾਣਗੀਆਂ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਉਹ $80 ਬਿਲੀਅਨ ਦੀ ਜਿਹੜੀ ਮੰਗ ਕਰ ਰਹੇ ਆ, ਜਿਹਦੇ ਨਾਲ IRS ਨੂੰ ਜਿਹੜੀ ਹੈਲਪ ਹੋ ਸਕੇ। ਫਿਰ IRS ਨੂੰ ਜੇ $80 ਬਿਲੀਅਨ ਹੋਰ ਦਿੱਤਾ ਜਾਊਗਾ ਤੇ ਉਹਦੇ ਨਾਲ ਆਉਣ ਵਾਲੇ 10 ਸਾਲਾਂ ਦੇ ਵਿੱਚ ਉਹ ਆਡਿਟ ਕਰ ਸਕਦੇ ਜਿਹੜੇ ਲੋਕ ਟੈਕਸ ਅਵੇਜਨ ਕਰਦੇ ਹੈਗੇ, ਖਾਸ ਕਰਕੇ ਜਿਨ੍ਹਾਂ ਦੀ ਇਨਕਮ ਜ਼ਿਆਦਾ ਹੈਗੀ ਆ ਜਾਂ ਕਾਰਪੋਰੇਸ਼ਨਸ ਹੈਗੀਆਂ ਆ। ਸੋ ਕਹਿੰਦੇ ਵੀ 10 ਸਾਲਾਂ 'ਚ $700 ਬਿਲੀਅਨ IRS ਵਾਲੇ ਆਡਿਟ ਕਰਕੇ ਜਿਹੜੇ ਆ ਪੈਸੇ ਇਕੱਠੇ ਕਰ ਸਕਦੇ ਹੈਗੇ ਆ। ਇਹ ਜਿਹੜੀ ਪਲਾਨ ਹੈਗੀ ਆ $2.3 ਟ੍ਰਿਲੀਅਨ ਦੀ ਇਨਫਰਾਸਟਰਕਚਰ ਪੈਕੇਜ ਆ, ਉਹਨੂੰ ਜਿਹੜਾ ਅਨਾਊਂਸ ਕਰਨਾ ਆ ਤੇ ਉਹਦੇ ਨਾਲ ਹੀ ਜਿਹੜੀ ਇਸ ਤਰ੍ਹਾਂ ਉਹਨਾਂ ਨੇ ਰਿਲੇਟਡ ਕੀਤੀ ਆ। ਉਹਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ $1.5 ਟ੍ਰਿਲੀਅਨ ਯੂਨੀਵਰਸਲ ਪ੍ਰੀ ਕਿੰਡਰਗਾਰਟਨ ਤੇ ਫੈਡਰਲ ਪੇਡ ਲੀਵ ਪ੍ਰੋਗਰਾਮ ਹੈਗਾ, ਚਾਈਲਡ ਕੇਅਰ ਮੋਰ ਅਫੋਰਡੇਬਲ ਫ੍ਰੀ ਕਮਿਊਨਿਟੀ ਕਾਲਜ ਤੇ ਟੈਕਸ ਕ੍ਰੈਡਿਟ ਟੂ ਫਾਈਟ ਪਾਵਰਟੀ। ਇਹ ਚੀਜ਼ਾਂ ਜਿਹੜੀਆਂ ਉਹਦੇ 'ਚ ਇਨਕਲੂਡ ਕੀਤੀਆਂ ਗਈਆਂ ਹੈਗੀਆਂ ਆ। ਸੋ ਇਹ ਸਾਰਾ ਜਿਹੜਾ ਡਾਟਾ ਹੈਗਾ ਆ ਜੋ ਬਾਈਡਨ ਉਹਨਾਂ ਨੇ ਇੱਕ ਜਿਹੜੀ ਆ ਯੂਨੀਵਰਸਿਟੀ ਤੋਂ ਪ੍ਰੋਫੈਸਰ ਆ ਉਹਦੇ ਨਾਲ ਜਿਹੜਾ ਡੀਲ ਕਰਕੇ ਇਹ ਪੇਸ਼ ਕੀਤਾ ਹੈਗਾ। ਕਹਿੰਦੇ ਪਈ ਉਹਨਾਂ ਨੇ ਜਿਹੜੀ ਆ ਹਾਰਵਰਡ ਯੂਨੀਵਰਸਿਟੀ ਦੀ ਸਟੱਡੀ ਦੇ ਨਾਲ ਇਹ ਫਾਈਂਡ ਆਊਟ ਕੀਤਾ। ਨਤਾਸ਼ਾ ਸਰੀਨ ਨਾਮ ਦੀ ਜਿਹੜੀ ਇਹ ਇੱਕ ਬੀਬੀ ਹੈਗੀ ਆ, ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਵਿੱਚ ਇਕੋਨੋਮਿਸਟ ਹੈਗੀ ਆ। ਉਸ ਨੇ ਹਾਰਵਰਡ ਯੂਨੀਵਰਸਿਟੀ ਦੇ ਇਕੋਨੋਮਿਸਟ ਲਾਰੈਂਸ ਸਮਰਜ਼ ਦੇ ਨਾਲ ਰਲ ਕੇ ਇੱਕ ਰਿਸਰਚ ਕੀਤੀ ਸੀ ਤੇ ਪਈ ਜੇ IRS ਨੂੰ ਸਟਰੋਂਗ ਕੀਤਾ ਜਾਵੇ, ਉਹਨਾਂ ਨੂੰ ਪੈਸੇ ਹੋਰ ਦਿੱਤੇ ਜਾਣ, ਹੋਰ ਇੰਪਲਾਈ ਹਾਇਰ ਕੀਤੇ ਜਾਣ ਤੇ ਕਹਿੰਦੇ ਪਈ $1.1 ਟ੍ਰਿਲੀਅਨ ਜਿਹੜਾ ਆ ਆਉਣ ਵਾਲੇ 10 ਸਾਲਾਂ ਦੇ ਵਿੱਚ ਟੈਕਸ ਇਨਫੋਰਸਮੈਂਟ ਦੇ ਨਾਲ ਇਨਕਰੀਜ਼ ਕੀਤਾ ਜਾ ਸਕਦਾ ਹੈ। ਜੀ, ਰੋ ਖੰਨਾ ਜਿਹੜੇ ਬੇ ਏਰੀਏ ਦੇ ਡੈਮੋਕ੍ਰੇਟਿਕ ਕਾਂਗਰਸਮੈਨ ਹੈਗੇ ਆ, ਉਹਨਾਂ ਨੇ ਜਿਹੜਾ ਇੱਕ ਇਹ ਬਿੱਲ ਲਿਆਂਦਾ ਸੀਗਾ ਸਟਾਪ ਚੀਟਰਸ ਐਕਟ। ਇਸ ਦੇ ਵਿੱਚ ਜਿਹੜੀ ਆ ਇਨਫੋਰਸਮੈਂਟ ਨੂੰ ਵਧਾਉਣ ਦੀ ਜਿਹੜੀ ਗੱਲ ਆ, ਆਡਿਟਿੰਗ ਅਤੇ ਰਿਪੋਰਟਿੰਗ ਰਿਕੁਆਇਰਮੈਂਟਸ ਆ ਉਸ ਦੇ ਵਿੱਚ ਹੋਰ ਵਧਾਉਣ ਦੀ ਇਹਨਾਂ ਨੇ
ਮੰਗ ਜਿਹੜੀ ਉਹ ਰੱਖੀ ਹੈਗੀ ਆ। ਸੋ ਇਸੇ ਦੇ ਨਾਲ ਹੀ ਹਰਜੋਤ ਸਿੰਘ ਜੀ ਇਹ ਕਿਤੇ IRS ਨੂੰ ਜਿਹੜੀਆਂ ਹੋਰ ਵਾਧੂ ਸ਼ਕਤੀਆਂ ਅਤੇ ਉਸ ਨੂੰ ਇੱਕ ਹਿਸਾਬ ਦੇ ਨਾਲ ਹਥਿਆਰਾਂ ਨਾਲ ਲੈਸ ਕਰਨ ਵਾਲੀ ਜਿਹੜੀ ਉਹ ਗੱਲ ਹੈਗੀ ਆ। $80 ਬਿਲੀਅਨ ਇਹਨਾਂ ਦੇ ਉੱਤੇ ਜਿਹੜਾ ਉਹ ਖਰਚ ਕੇ ਇਹਦਾ ਮਤਲਬ ਆ ਵੀ ਇੰਪਲੋਈ ਵੀ ਵਧਾਉਣਗੇ ਅਤੇ ਉਹਨਾਂ ਦੀਆਂ ਉਹ ਫਿਰ ਆਡਿਟਿੰਗ ਜਿਹੜੀ ਆ ਉਹ ਜ਼ਿਆਦਾ ਕਰਨਗੇ। ਆਲਰੇਡੀ ਚਰਚਾ ਜਿਹੜੀ ਕੈਪੀਟਲ ਜਿਹੜੀ ਹੈਗੀ ਆ ਉਸ ਦੇ ਉੱਤੇ ਟੈਕਸ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ ਵੀ ਜਿਹੜੀ ਇਨਵੈਸਟਮੈਂਟ ਕੈਪੀਟਲ ਜਿਹੜੀ ਤੁਹਾਡੀ ਬਣਦੀ ਆ ਉਹਦੇ ਉੱਤੇ ਇਹ 20% ਤੋਂ ਵਧਾ ਕੇ ਜਿਹੜੇ ਆ ਤਕਰੀਬਨ ਜਿਹੜੇ 40% ਤੱਕ 39 ਸਮਥਿੰਗ ਦੇ ਉੱਤੇ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਨੇ। ਸੋ ਉਸ ਦੇ ਵਿੱਚ ਦੇਖੋਗੇ ਕੀ ਹੁੰਦਾ ਆ। ਕੁਛ ਕੁ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਆ ਉਹ ਵੀ ਜਿਹੜੀਆਂ ਬਹੁਤ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ ਆ ਉਹਨਾਂ ਦੇ ਖਿਲਾਫ ਆ, ਜਿਹੜੇ ਖਾਸ ਕਰਕੇ ਸਮਾਲ ਬਿਜ਼ਨਸ ਓਨਰਸ ਖੁਦ ਹੈਗੇ ਨੇ ਜਾਂ ਉਸ ਬੈਕਗਰਾਊਂਡ ਦੇ ਵਿੱਚੋਂ ਨਿਕਲ ਕੇ ਆਏ ਆ। ਕਹਿੰਦੇ ਵੀ ਇਹ ਵਾਕਿਆ ਹੀ ਜਿਹੜੀਆਂ ਬਹੁਤ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਸ ਆ ਉਹ ਟੈਕਸ ਦੇ ਵਿੱਚ ਕਿਤੇ ਨਾ ਕਿਤੇ ਹੇਰ ਫੇਰ ਇੰਨਾ ਕੁ ਕਰਦੀਆਂ ਵੀ ਫੈਡਰਲ ਟੈਕਸ ਪੇ ਹੀ ਨਹੀਂ ਕਰਦੀਆਂ। ਅਤੇ ਇਹ ਚਾਹੀਦਾ ਆ ਵੀ ਇਹਨਾਂ ਉੱਤੇ ਜਿਹੜਾ ਸ਼ਿਕੰਜਾ ਆ ਉਹ ਕਿਤੇ ਨਾ ਕਿਤੇ ਕੱਸ ਹੋਵੇ। ਸੋ $1.8 ਟ੍ਰਿਲੀਅਨ ਦਾ ਜਿਹੜਾ ਸਪੈਂਡਿੰਗ ਬਜਟ ਉਹ ਡਿਫਰੈਂਟ ਚੀਜ਼ ਆ ਅਤੇ ਜਿਹੜਾ $2.3 ਟ੍ਰਿਲੀਅਨ ਦਾ ਜਿਹੜਾ ਇਹਨਾਂ ਨੇ ਇਨਫਰਾਸਟਰਕਚਰ ਪਲਾਨ ਆ ਉਸ ਨੂੰ ਲੈ ਕੇ ਜਿਹੜਾ ਆ ਹੁਣ ਰਾਈਟ ਨਾਓ ਚੌਂਸ਼ਪੇਰਿਓਂ ਜਿਹੜਾ ਰੌਲਾ ਰੱਪਾ ਹੈਗਾ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਕਈ ਜਿਹੜੇ ਥਾਵਾਂ ਦੇ ਉੱਤੇ ਜਿਹੜੇ ਉਹ ਕੰਮ ਜਿਹੜੇ ਉਹ ਛੇੜੇ ਹੋਏ ਆ। ਹੁਣ ਇਹ ਦੇਖਣਾ ਹੋਊਗਾ ਵੀ ਕੋਈ ਏਜੰਡਾ ਉਹ ਆਪਣਾ ਪਾਸ ਕਰਾਉਣ 'ਚ ਕਾਮਯਾਬ ਵੀ ਰਹਿੰਦੇ ਆ ਜਾਂ ਨਹੀਂ। ਜੀ ਅਗਲੀ ਖਬਰ ਜਿਹੜੀ ਆ 100 ਦਿਨ ਹੋ ਗਏ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਪ੍ਰੈਜ਼ੀਡੈਂਸੀ ਨੂੰ, ਅਤੇ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਕਾਫੀ ਹੌਟ ਬਣਿਆ ਆ। ਕਹਿੰਦੇ ਭਈ ਪ੍ਰੈਜ਼ੀਡੈਂਟ ਟਰੰਪ ਨੇ ਪਹਿਲੇ 100 ਦਿਨਾਂ ਦੇ ਵਿੱਚ 30 ਜਿਹੜੇ ਆ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਸੀ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ, ਅਤੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਸੇਮ ਦਿਨਾਂ ਦੇ ਵਿੱਚ 94 ਐਗਜ਼ੀਕਿਊਟਿਵ ਐਕਸ਼ਨ ਜਿਹੜੇ ਆ ਇਮੀਗ੍ਰੇਸ਼ਨ ਨਾਲ ਰਿਲੇਟਡ ਜਾਰੀ ਕੀਤੇ, ਜਿਨ੍ਹਾਂ ਦੇ ਵਿੱਚੋਂ 30 ਦੇ 30 ਜਿਹੜੇ ਰਿਵਰਸ ਕੀਤੇ ਆ ਅਤੇ ਬਾਕੀ ਹੋਰ 64 ਜਿਹੜੇ ਹੋਰ ਐਡ ਕੀਤੇ ਆ ਤਾਂ ਕਿ ਜਿਹੜੀ ਆ ਜ਼ਿਆਦਾ ਤੋਂ ਜ਼ਿਆਦਾ ਇਮੀਗ੍ਰੇਸ਼ਨ USA ਦੇ ਵਿੱਚ ਹੋ ਸਕੇ। ਕਹਿੰਦੇ ਭਈ ਆਈਸ ਵਾਲਿਆਂ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਜਿਹੜੀ ਆ ਫੜੋ ਫੜਾਈ ਹੈਗੀ ਆ ਬਾਰਡਰ ਦੇ ਉੱਤੇ ਉਹ ਕਾਫੀ ਘਟਾਈ ਹੈਗੀ ਆ। ਫਰਵਰੀ ਮਹੀਨੇ ਦੇ ਵਿੱਚ ਜਿਹੜੀ ਉਹ 2500 ਦੇ ਕਰੀਬ ਲੋਕ ਰਹਿ ਗਏ ਆ ਜਿਹੜੇ ਬਾਰਡਰ ਦੇ ਉੱਤੇ ਫੜੇ ਗਏ ਸੀ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਦੇ ਦੌਰਾਨ 6800 ਦੇ ਕਰੀਬ ਜਿਹੜੇ ਆ ਮੰਥਲੀ ਅਰੈਸਟ ਹੁੰਦੇ ਸੀ। ਸੋ 26% ਦੇ ਕਰੀਬ ਜਿਹੜੇ ਆ ਇਹ ਘਟੇ ਹੈਗੇ ਆ, ਜਦ ਕਿ ਕਹਿੰਦੇ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਵੀ ਫੜੋ ਫੜਾਈ ਜਿਹੜੀ ਆ ਬਹੁਤ ਜ਼ਿਆਦਾ ਸੀ। ਪਰ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਆ ਹੁਣ ਜਿਹੜੇ ਰਿਪਬਲਿਕਨ ਆ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪਿੱਛੇ ਪਏ ਹੋਏ ਹੈਗੇ ਆ। ਜੀ ਵੈਕਸੀਨਸ ਨੂੰ ਲੈ ਕੇ GOP ਦੇ ਕੁਛ ਲਾਅ ਮੇਕਰਸ ਜਿਹੜੇ ਕਿ ਡਾਕਟਰੀ ਬੈਕਗਰਾਊਂਡ ਮੈਡੀਕਲ ਬੈਕਗਰਾਊਂਡ ਦੇ ਨਾਲ ਸੰਬੰਧਿਤ ਆ ਉਹਨਾਂ ਨੇ 2 ਮਿੰਟ ਦੀ ਇੱਕ ਵੀਡੀਓ ਅੱਜ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੇ ਬੇਸਿਕਲੀ ਸਪੋਰਟਰਸ ਆ ਉਹਨਾਂ ਨੂੰ ਵੀ ਉਤਸ਼ਾਹਿਤ ਵੀ ਕਰ ਰਹੇ ਆ ਵੀ ਕਿਤੇ ਨਾ ਕਿਤੇ ਤੁਸੀਂ ਆ ਵੈਕਸੀਨ ਜਿਹੜੀਆਂ ਉਹ ਲਵਾਓ। ਅਤੇ ਉਸੇ ਦੇ ਵਿੱਚ ਉਹਨਾਂ ਨੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਨਿਸ਼ਾਨਾ ਵੀ ਸਾਧਿਆ ਆ ਅਤੇ ਸਾਬਕਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਉਸ ਦੇ ਵਿੱਚ ਪ੍ਰੇਜ਼ ਵੀ ਕੀਤੀ। ਉਹਨਾਂ ਨੇ ਕਿਹਾ ਵੀ ਜਿਹੜੀਆਂ ਵੈਕਸੀਨਸ ਇੰਨੀ ਜਲਦੀ ਜਿਹੜੀਆਂ ਇਹ ਪਾਸ ਹੋਈਆਂ ਆ ਅਤੇ ਉਹ ਆਪਰੇਸ਼ਨ ਵਾਰਪ ਸਪੀਡ ਆ ਉਸ ਨੂੰ ਹੀ ਜਿਹੜਾ ਇਸ ਦਾ ਕ੍ਰੈਡਿਟ ਆ ਉਹ ਜਾਂਦਾ ਹੈਗਾ ਆ। ਸੋ ਇਸ ਦੇ ਵਿੱਚ ਟੈਕਸਸ ਤੋਂ ਬ੍ਰਾਇਨ ਬੈਬਨ ਜਿਹੜੇ ਰਿਪਰੈਜ਼ੈਂਟੇਟਿਵ ਆ ਉਹ ਕਹਿੰਦੇ ਉਹ ਖੁਦ ਇਸ ਦੇ ਵਿੱਚ ਸੀਗੇ। ਲੈਬ ਕੋਟਸ ਜਿਹੜੇ ਚਿੱਟੇ ਰੰਗ ਦੇ ਪਾ ਕੇ ਗਲੇ 'ਚ ਸਟੈਥੋਸਕੋਪ ਪਾ ਕੇ ਕਹਿੰਦੇ ਇਹਨਾਂ ਨੇ ਵੀਡੀਓਜ਼ ਜਿਹੜੀਆਂ ਇਹ ਜਾਰੀ ਕੀਤੀਆਂ ਆ। ਅਤੇ ਇਸੇ ਤਰੀਕੇ ਨਾਲ ਰਿਪਰੈਜ਼ੈਂਟੇਟਿਵ ਗੈਰੀ ਮਰਫੀ ਆ ਉਹ ਨਾਰਥ ਕੈਰੋਲੀਨਾ ਤੋਂ ਕਹਿੰਦੇ ਆ ਵੀ ਮੈਡੀਕਲ ਸਟੈਂਡ ਪੁਆਇੰਟ ਤੋਂ ਇਹ ਲੱਗਦਾ ਵੀ ਆਪਾਂ ਨੂੰ ਅਤੇ ਆਪਣੇ ਨਜ਼ਦੀਕੀਆਂ ਨੂੰ ਆਪਾਂ ਨੂੰ ਬਚਾਉਣਾ ਚਾਹੀਦਾ ਆ। ਅਤੇ ਬਾਅਦ ਦੇ ਵਿੱਚ ਨਾਲ ਹੀ ਇਹ ਗੱਲ ਆਖਦੇ ਆ ਵੀ ਤਾਂ ਜੋ ਸਰਕਾਰ ਦੀਆਂ ਜਿਹੜੀਆਂ ਸਾਡੀ ਆਜ਼ਾਦੀ ਦੇ ਉੱਤੇ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਆਪਾਂ ਖ਼ਤਮ ਕਰ ਸਕੀਏ ਅਤੇ ਆਪਾਂ ਐਕਸ਼ਨ ਲਈਏ ਅਤੇ ਵੈਕਸੀਨ ਜਿਹੜੀ ਲਵਾਈਏ ਤਾਂ ਜੋ ਸਾਰਾ ਕੁਛ ਆਪਾਂ ਨੂੰ ਫਰੀਡਮਸ ਜਿਹੜੀਆਂ ਆਪਾਂ ਨੂੰ ਮੁੜ ਵਾਪਸ ਜਿਹੜੀਆਂ ਉਹ ਬਹਾਲ ਹੋ ਸਕਣ। ਸੋ ਹਰਜੋਤ ਸਿੰਘ ਜੀ ਚਲੋ ਇਸੇ ਬਹਾਨੇ ਹੀ ਸਹੀ ਸੋ ਲੋਕਾਂ ਨੂੰ ਜਿਹੜਾ ਆ ਉਤਸ਼ਾਹਿਤ ਜਿਹੜਾ ਉਹ ਜ਼ਰੂਰ ਕਰ ਰਹੇ ਆ ਵੈਕਸੀਨ ਲੈਣ ਦੇ ਲਈ। ਜੀ ਅਗਲੀ ਖਬਰ ਜਿਹੜੀ ਆਪਾਂ ਕੱਲ੍ਹ ਵੀ ਡਿਸਕਸ ਕੀਤੀ ਸੀ, ਜਿਹੜਾ US ਸੈਂਸਸ ਦਾ ਡਾਟਾ ਜਿਹੜਾ ਉਹ ਨਵਾਂ ਆ ਗਿਆ ਆ ਜਿਹਦੇ ਮੁਤਾਬਕ ਜਿਹੜੀ ਗਰੋਥ ਆ USA ਦੇ ਵਿੱਚ ਬੜੀ ਘੱਟ ਹੋਈ ਹੈਗੀ ਆ। ਪੋਪੂਲੇਸ਼ਨ ਹੁਣ 331 ਮਿਲੀਅਨ ਦੱਸੀ ਗਈ ਆ, 7.4% ਜਿਹੜੀ ਗਰੋਥ ਆ ਉਹ ਪਿਛਲੇ ਸਮੇਂ ਨਾਲੋਂ ਹੋਈ ਹੈਗੀ ਦੇ ਵਿੱਚ ਜੇ ਦੇਖਿਆ ਜਾਵੇ ਉਹਦੇ ਨਾਲੋਂ ਹੁਣ 7.4% ਪੋਪੂਲੇਸ਼ਨ ਸਿਰਫ ਇਨਕਰੀਜ਼ ਹੋਈ ਆ। ਇਸੇ ਤਰ੍ਹਾਂ ਜਿਹੜੀ
ਮੀਡੀਅਨ ਏਜ ਹੈਗੀ ਆ ਉਹ ਹੁਣ 38 ਹੋ ਗਈ ਹੈਗੀ ਆ, 1 ਸਾਲ ਵੱਧ ਗਈ ਆ ਸਨ 2010 ਨਾਲੋਂ। ਤੇ ਕਹਿੰਦੇ ਵੀ ਇਹਦੇ ਕਈ ਕਾਰਨ ਆ ਵੀ ਇੱਕ ਤਾਂ ਇਮੀਗ੍ਰੇਸ਼ਨ ਵੀ ਕਾਫੀ ਸਲੋ ਹੋਈ ਹੈਗੀ ਆ, ਤੇ ਪਹਿਲੀ ਵਾਰੀ ਹੋਇਆ ਵੀ USA ਦੇ ਵਿੱਚ ਜਿਹੜੇ 80 ਸਾਲਾਂ ਤੋਂ ਓਲਡਰ ਲੋਕ ਆ ਉਹਨਾਂ ਦੀ ਗਿਣਤੀ ਜ਼ਿਆਦਾ ਆ ਜਿਹੜੇ 2 ਸਾਲ ਤੋਂ ਘੱਟ ਬੱਚੇ ਆ ਉਹਨਾਂ ਨਾਲੋਂ। ਸੋ ਅਮਰੀਕਾ ਬਜ਼ੁਰਗ ਹੋ ਰਿਹਾ ਇਹਦਾ ਮਤਲਬ। ਜੀ ਬਿਲਕੁਲ। ਸੋ ਕੈਲੀਫੋਰਨੀਆ ਦੀ ਜਿਹੜੀ ਪੋਪੂਲੇਸ਼ਨ ਘਟੀ ਹੈਗੀ ਆ, ਜਿਹਦੇ ਕਰਕੇ ਇੱਕ ਕਾਂਗਰਸ ਦੀ ਸੀਟ ਉਹ ਲੂਜ਼ ਕਰ ਗਏ ਆ। ਟੈਕਸਸ ਵਾਲੇ 2 ਸੀਟਾਂ ਲੈ ਗਏ ਆ। ਇਸੇ ਤਰ੍ਹਾਂ ਫਲੋਰੀਡਾ, ਮੋਂਟਾਨਾ, ਨਾਰਥ ਕੈਰੋਲੀਨਾ ਜਿਹੜੀ ਆ ਉਹਨਾਂ ਨੇ ਵੀ ਜਿਹੜੀ ਸੀਟ ਆ ਐਡ ਕੀਤੀ ਹੈਗੀ ਆ। ਕੋਲੋਰਾਡੋ ਤੇ ਓਰੇਗਨ ਨੇ ਵੀ ਜਿਹੜੀਆਂ ਸੀਟਸ ਐਡ ਕੀਤੀਆਂ ਹੈਗੀਆਂ, ਪਰ ਮਿਸ਼ੀਗਨ, ਨਿਊਯਾਰਕ ਤੇ ਪੈਂਸਿਲਵੇਨੀਆ ਨੇ ਇੱਕ ਸੀਟ ਜਿਹੜੀ ਆ ਕਾਂਗਰਸ ਦੀ ਉਹ ਲੂਜ਼ ਕਰ ਲਈ ਹੈਗੀ ਆ। ਜੀ, ਰੀਅਲ ਆਈਡੀ ਦੇ ਨਾਲ ਸੰਬੰਧਿਤ ਹਰਜੋਤ ਸਿੰਘ ਜੀ ਖਬਰ ਆ, ਪੈਨਡੈਮਿਕ ਦੇ ਚੱਲਦਿਆਂ ਰੀਅਲ ਆਈਡੀ ਜਿਹੜੀ ਕਿ ਪਿਛਲੇ ਸਾਲ 1 ਅਕਤੂਬਰ ਤੋਂ ਲਾਗੂ ਹੋ ਜਾਣੀ ਸੀ ਨੇਸ਼ਨ ਵਾਈਡ, ਉਸ ਨੂੰ ਉਹਨਾਂ ਨੂੰ ਪੋਸਟਪੋਨ ਕਰਨਾ ਪਿਆ ਕਿਉਂਕਿ ਸਭ ਨੂੰ ਹੀ ਪਤਾ ਆ ਵੀ ਪੈਨਡੈਮਿਕ ਦੇ ਦੌਰਾਨ ਸਾਰਾ ਕੁਝ ਹੀ ਬੰਦ ਰਿਹਾ। DMV ਵੀ ਜਿਹੜੇ ਆ ਉਹ ਪਹਿਲਾਂ ਹੀ ਉਹਨਾਂ ਦੇ ਕੰਮ ਕਾਜ ਦੇ ਉੱਤੇ ਸਵਾਲ ਉੱਠਦੇ ਰਹਿੰਦੇ ਆ, ਅਤੇ ਇਸ ਦੇ ਦੌਰਾਨ ਤਾਂ ਜਿਹੜਾ ਹੋਰ ਵੀ ਕੰਮ ਜਿਹੜਾ ਉੱਥੇ ਜਿਹੜਾ ਉਹ ਮੱਠਾ ਹੀ ਰਿਹਾ ਆ। ਸੋ ਉਸ ਦੇ ਕਰਕੇ ਇਹਨਾਂ ਨੇ 19 ਮਹੀਨੇ ਇਸ ਡੇਟ ਨੂੰ ਹੋਰ ਪੁਸ਼ ਬੈਕ ਜਿਹੜਾ ਉਹ ਕਰ ਦਿੱਤਾ ਆ। ਹੁਣ 3 ਮਈ 2023 ਤੱਕ ਜਿਹੜੇ ਆ ਉਹ ਰੀਅਲ ਆਈਡੀ ਬਣਾਉਣ ਦੀ ਜਿਹੜੀ ਉਹ ਤਰੀਕ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਗਈ ਆ ਵੀ ਉਦੋਂ ਤੱਕ ਜਿਹੜੀ ਇਸ ਤੋਂ ਬਾਅਦ 'ਚ ਜਿਹੜੀ ਐਨਫੋਰਸਮੈਂਟ ਆ ਇਸ ਦੀ ਜਿਹੜੀ ਉਹ ਫੁੱਲੀ ਜਿਹੜੀ ਉਹ ਲਾਗੂ ਹੋਊਗੀ। ਸੋ ਕਈ ਸੂਬਿਆਂ ਦੇ ਵਿੱਚ ਤਾਂ ਆਲਰੇਡੀ ਉੱਦਾਂ ਇਹਨਾਂ ਨੇ ਸ਼ੁਰੂ ਜਿਹੜਾ ਕਰ ਦਿੱਤਾ ਆ। ਰੀਅਲ ਆਈਡੀ ਬੇਸਿਕਲੀ ਇੱਕ ਮੋਰ ਸਿਕਿਉਰ ਡਰਾਈਵਿੰਗ ਲਾਇਸੈਂਸ ਜਾਂ ਤੁਹਾਡੀ ਆਈਡੀ ਹੈਗੀ ਆ, ਜਿਹਦੇ ਵਿੱਚ ਬੇਸਿਕਲੀ ਇਕੱਲਾ ਤੁਹਾਡਾ ਸ਼ਨਾਖਤੀ ਨਹੀਂ, ਇਸ ਦੇ ਨਾਲ ਤੁਹਾਡਾ ਇਮੀਗ੍ਰੇਸ਼ਨ ਅਤੇ ਹੋਰ ਕਈ ਜਿਹੜੀਆਂ ਜਾਣਕਾਰੀਆਂ ਆ ਇਸ ਦੇ ਵਿੱਚ ਜਿਹੜੀਆਂ ਉਹ ਨਾਲ ਰਹਿੰਦੀਆਂ ਆ। ਸੋ ਇਸ ਨੂੰ ਇਹਨਾਂ ਨੇ ਹੁਣ ਪੋਸਟਪੋਨ ਕਰਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 3 ਮਈ 2023 ਨੂੰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਐਂਡਰਿਊ ਬਰਾਊਨ ਜੂਨੀਅਰ ਆ, ਜਿਸ ਨੂੰ ਸਿਰ ਦੇ ਪਿੱਛੋਂ ਗੋਲੀ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀ, ਉਹਦੇ ਜਿਹੜੇ ਅਟਾਰਨੀ ਆ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਐਗਜ਼ੀਕਿਊਸ਼ਨ ਸਟਾਈਲ ਜਿਹੜੀ ਆ ਕਿਲਿੰਗ ਉਸ ਦੀ ਹੋਈ ਹੈਗੀ ਆ। ਸੋ ਇਹ ਹੁਣ ਇੱਕ ਨਵਾਂ ਜਿਹੜਾ ਮੁੱਦਾ ਹੋਰ ਭਖਿਆ ਹੈਗਾ ਆ। ਪਹਿਲਾਂ ਆਪਾਂ ਦੇਖਿਆ ਫਲੋਇਡ ਦੇ ਮਾਮਲੇ 'ਚ, ਹੋਰ ਸ਼ਿਕਾਗੋ ਤੋਂ ਇੱਕ ਬੱਚੀ ਦੇ ਮਾਮਲੇ 'ਚ, ਅਤੇ ਇਹ ਹੁਣ ਤੀਜਾ ਜਿਹੜਾ ਮਸਲਾ ਆ ਐਂਡਰਿਊ ਬਰਾਊਨ ਜਿਹਦੀ ਡੈਥ ਹੋਈ ਹੈਗੀ ਆ ਪੁਲਿਸ ਦੀਆਂ ਗੋਲੀਆਂ ਦੇ ਨਾਲ, ਜਦੋਂ ਉਹ ਇੱਕ ਡਰੱਗ ਕੇਸ ਦੇ ਵਿੱਚ ਉਹਨੂੰ ਸੰਮਣ ਦੇਣ ਗਏ ਸੀ ਅਤੇ ਉਸ ਟਾਈਮ ਜਿਹੜੀ ਆ ਹੱਥੋਂ ਹੱਥਾ ਜਿਹੜਾ ਹੋ ਗਿਆ ਅਤੇ ਮੁੜ ਕੇ ਪੁਲਿਸ ਵਾਲਿਆਂ ਨੇ ਉਹਦੇ ਉੱਤੇ ਗੋਲੀ ਚਲਾ ਦਿੱਤੀ ਆ। ਅਤੇ ਹੁਣ ਜਿਹੜੀ ਵੀਡੀਓ ਰਿਲੀਜ਼ ਹੋਈ ਹੈਗੀ ਆ ਉਹਦੇ ਤੋਂ ਸ਼ਰੇਆਮ ਲੱਗ ਰਿਹਾ ਵੀ ਉਹਦੇ ਸਿਰ ਦੇ ਵਿੱਚ ਜਿਹੜੀ ਆ ਪੁਲਿਸ ਵਾਲਿਆਂ ਵੱਲੋਂ ਗੋਲੀ ਮਾਰੀ ਗਈ ਹੈਗੀ। ਜੀ, ਸੈਥ ਐਂਡਰਿਊ 42 ਸਾਲਾਂ ਦਾ ਜਿਹੜਾ ਇਹ ਬੰਦਾ, ਜਿਹੜਾ ਕਿ ਇੱਕ ਟਾਈਮ ਦੇ ਉੱਤੇ ਓਬਾਮਾ ਵਾਈਟ ਹਾਊਸ ਦੇ ਵਿੱਚ ਉਹ ਇੱਕ ਐਡਵਾਈਜ਼ਰ ਦੇ ਅਹੁਦੇ ਦੇ ਉੱਤੇ ਵੀ ਰਿਹਾ ਸੀ, ਉਸ ਨੂੰ ਜਿਹੜਾ ਆ $2,18,005 ਆਪਣੇ ਹੀ ਜਿਹੜੇ ਚਾਰਟਰ ਸਕੂਲ ਜਿਹੜਾ ਉਸਨੇ ਬਣਾਇਆ ਸੀ ਉਸ ਦੇ ਵਿੱਚੋਂ ਚੋਰੀ ਕਰਨ ਦੇ ਮਾਮਲੇ ਦੇ ਚਾਰਜਿਸ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਇਹ ਜਿਹੜਾ ਸੈਥ ਐਂਡਰਿਊ ਆ, ਇਹ ਐਜੂਕੇਸ਼ਨ ਐਡਵਾਈਜ਼ਰ ਦੇ ਵਜੋਂ ਜਿਹੜਾ ਆ ਓਬਾਮਾ ਵਾਈਟ ਹਾਊਸ ਦੇ ਵਿੱਚ ਕੰਮ ਜਿਹੜਾ ਉਹ ਕਰਦਾ ਸੀਗਾ, ਅਤੇ 2 ਲੱਖ ਤੋਂ ਵੱਧ ਦੀ ਚੋਰੀ ਦੇ ਮਾਮਲੇ 'ਚ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਸ ਨੂੰ ਨਿਊਯਾਰਕ ਸਿਟੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਮੈਨਹੈਟਨ ਫੈਡਰਲ ਕੋਰਟ ਦੇ ਵਿੱਚ ਕਹਿੰਦੇ ਵੀ ਅੱਜ ਹੀ ਜਿਹੜਾ ਇਸ ਨੂੰ ਪੇਸ਼ ਕੀਤਾ ਜਿਹੜਾ ਉਹ ਜਾਊਗਾ। ਸੋ ਕਹਿੰਦੇ ਵੀ ਮਿਨੀਮਮ ਬੈਂਕ ਅਕਾਊਂਟ ਮੇਨਟੇਨ ਕਰਨ ਦੇ ਲਈ ਕਹਿੰਦਾ ਉਸਨੇ ਕਥਿਤ ਤੌਰ ਦੇ ਉੱਤੇ ਜਿਹੜੀਆਂ ਚੋਰੀ ਕੀਤੀ ਆ ਤਾਂ ਜੋ ਉਸ ਨੂੰ ਫੇਵਰੇਬਲ ਹੋਮ ਮੌਰਗੇਜ ਇੰਟਰਸਟ ਰੇਟ ਜਿਹੜਾ ਆ ਉਹ ਮਿਲੇ। ਸੋ ਇਹ CBS ਦੇ ਨਿਊਜ਼ ਐਂਕਰ ਲੈਨਾ ਜ਼ੈਕ ਉਸ ਦੇ ਨਾਲ ਇਹ ਵਿਆਹ ਆ ਜਿਹੜਾ ਉਹ ਹੈਗਾ ਆ, ਅਤੇ ਇਸ ਦੇ ਉੱਤੇ ਹੁਣ ਵਾਇਰ ਫਰਾਡ, ਮਨੀ ਲਾਂਡਰਿੰਗ, ਮੇਕਿੰਗ ਫਾਲਸ ਸਟੇਟਮੈਂਟਸ ਜਿਹੜੇ ਆ ਇਹ ਚਾਰਜਿਸ ਆ ਉਹ ਲਾਏ ਗਏ ਆ। US ਅਟਰਨੀ ਆਫਿਸ ਆਫ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਇਸ ਦੇ ਖਿਲਾਫ ਜਿਹੜਾ ਉਹ ਵਾਲੇ ਅਟਰਨੀ ਆਫਿਸ ਇਸ ਦਾ ਕੇਸ ਇਸ ਦੇ ਖਿਲਾਫ ਲੜਨਗੇ। ਜੀ, ਸੋ ਬਿਲਕੁਲ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਹੋਰ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 ਮੇਰੀਆਂ ਸਾਰੀਆਂ ਸਹੇਲੀਆਂ ਨੇ ਘਰ ਲੈ ਲਏ ਲੋਨ ਵੀ ਬੜੀ ਆਸਾਨੀ ਨਾਲ ਹੋ ਗਏ ਆਪਾਂ ਕਿਉਂ ਨਹੀਂ ਲੈ ਪਾ ਰਹੇ ਘਰ ਉਹ ਮੈਂ ਤੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਏ ਅਸੀਂ ਜਾਵਾਂਗੇ ਹਰਜੀਤ ਸਿੰਘ ਬਰਾੜ ਹੋਰਾਂ ਕੋਲ ਜੀ ਹਾਂ ਅੱਜ ਹੀ ਪਹੁੰਚੋ ਆਲ ਸਟਾਰ ਹੋਲਸੇਲ ਮੌਰਗੇਜ ਵਾਲੇ ਹਰਜੀਤ ਸਿੰਘ ਬਰਾੜ ਕੋਲ ਚਾਹੇ ਕਰਨਾ ਹੋਏ ਹੋਮ ਜਾਂ ਕੋਂਡੋ ਪਰਚੇਸ ਫਸਟ ਟਾਈਮ ਬਾਇਰ ਹੋ ਹੋਮ ਇਕੁਇਟੀ ਰੀਫਾਈਨੈਂਸਿੰਗ ਚਾਹੀਦੀ ਹੈ ਸੈਕੰਡ ਮੌਰਗੇਜ ਆਪਸ਼ਨਸ ਭਾਲ ਰਹੇ ਹੋ ਜਾਂ ਪ੍ਰਾਈਵੇਟ ਲੈਂਡਿੰਗ ਸੋਲੂਸ਼ਨਸ ਦੀ ਲੋੜ ਹੈ ਹੋਰ ਤਾਂ ਹੋਰ ਕਮਰਸ਼ੀਅਲ ਮੌਰਗੇਜ ਚਾਹੀਦੀ ਹੈ ਤਾਂ ਹਰਜੀਤ ਬਰਾੜ ਇੱਕੋ ਇੱਕ ਨਾ All Star Realty and Mortgage, 117 East Shaw Avenue, Suite 106, Fresno. Call 559-917-5000, 559-917-5000. All Star Realty and Mortgage, California DRE number 019805552, NMLS 1632607. ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ ਇਸ ਦਾ ਫਾਇਦਾ ਲਵੋ ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ ਨਵਾਂ ਘਰ ਬੁੱਕ ਕਰਨ ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464 DRE number 01839828 NMLS ID 162808 all loans approval are subject to lender underwriting ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ ਨਾਨ ਵੈਜ ਇੰਡੀਅਨ ਅਮਰੀਕਨ ਅਤੇ ਮੈਕਸੀਕਨ ਫੂਡ ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ ਕਾਲ ਕਰੋ ਅੰਗਰੇਜ਼ ਸਿੰਘ ਰਿੱਕੀ ਸਿੰਘ ਜਾਂ ਜੇਡੀ ਸਿੰਘ ਦੇ ਨਾਲ 5592581600 559-258-1600 ਬੰਬੇ ਇੰਡੀਅਨ ਕੁਜ਼ੀਨ 2885 East Jensen Avenue, Fresno. ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ DMS MD ਆਲਟਰਨੇਟ ਮੈਡੀਸਿਨ ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559-770-5038 Chima Tax and Bookkeeping Services ਇੱਥੇ ਤੁਸੀਂ payroll services, individual business ਜਾਂ corporate tax filing ਜਾਂ ਫਿਰ corporation ਤੇ S corporation ਬਣਾਉਣ ਲਈ ਜਾਂ ਫਿਰ ਜੇ ਤੁਸੀਂ passport, citizenship, EIN ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਫਾਰਮ ਫਾਈਲ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਅਮਰਿਤਬੀਰ ਸਿੰਘ ਨੂੰ 5597790180 ਜਾਂ ਫਿਰ 5598402616 ਤੇ ਕਾਲ ਕਰੋ ਐਡਰੈਸ ਹੈ 4221 West Sierra Madera Avenue, Suite 207 ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 4082722500 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਸਵੇਰ ਦਾ ਬੁਲਟਨ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ ਧੰਨਵਾਦ ਜੀ ਆਇਆਂ ਨੂੰ
ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ ਜਾਈਏ, ਰਿਪਬਲਿਕਨ ਸੈਨੇਟਰ ਜੋਸ਼ ਹੌਲੀ ਉਹਨਾਂ ਨੇ ਜਿਹੜਾ ਇੱਕ ਕਹਿੰਦੇ ਵੀ ਬਿੱਲ ਪ੍ਰਪੋਜ਼ ਕਰਨ ਜਾ ਰਹੇ ਆ, ਜਿਸ ਦੇ ਵਿੱਚ ਜਿੱਦਾਂ ਚਾਈਲਡ ਟੈਕਸ ਕ੍ਰੈਡਿਟ ਮਿਲਦਾ ਆ, ਇਹਦੇ ਵਿੱਚ ਉਹ ਪੇਰੈਂਟ ਟੈਕਸ ਕ੍ਰੈਡਿਟ ਬਿੱਲ ਉਹ ਪੇਸ਼ ਕਰਨਾ ਚਾਹੁੰਦੇ ਆ, ਜਿਸ ਦੇ ਵਿੱਚ $12,000 ਤੱਕ ਦਾ ਜਿਹੜਾ ਆ ਪੇਰੈਂਟ ਟੈਕਸ ਕ੍ਰੈਡਿਟ ਜਿਹੜਾ ਉਹ ਮਿਲ ਸਕਦਾ ਆ। ਕਹਿੰਦੇ ਵੀ ਜਿਹੜੇ ਵੀ ਪੇਰੈਂਟ ਜੇ ਸਿੰਗਲ ਪੇਰੈਂਟ ਆ ਅਤੇ ਉਹਨਾਂ ਦੇ ਨਿਆਣੇ ਦੀ ਉਮਰ 13 ਸਾਲ ਤੋਂ ਥੱਲੇ ਹੋਊਗੀ ਤਾਂ ਉਹਨਾਂ ਨੂੰ $6,000 ਅਤੇ ਮੈਰਿਡ ਜਿਹੜਾ ਕਪਲ ਆ ਉਸ ਨੂੰ $12,000 ਦਾ ਜਿਹੜਾ ਟੈਕਸ ਕ੍ਰੈਡਿਟ ਆ ਉਹ ਮਿਲ ਸਕਦਾ ਆ। ਹੌਲੀ ਦੇ ਜਿਹੜਾ ਪ੍ਰਪੋਜ਼ਲ ਆ ਉਸ ਦੇ ਵਿੱਚ ਇਹ ਟੈਕਸ ਕ੍ਰੈਡਿਟ ਉਹਨਾਂ ਪੇਰੈਂਟਸ ਨੂੰ ਜਾਊਗਾ ਜਿਹੜਾ ਕਿ $7,540 ਦੀ ਜਿਹੜੀ ਉਹਨਾਂ ਦੀ ਅਰਨਿੰਗ ਜਿਹੜੀ ਉਹ ਜਾਂ ਹੋਵੇ ਉਹਦੇ ਤੋਂ ਜਾਂ ਉਸ ਤੋਂ ਵੱਧ ਹੋਵੇ, ਯਾਨੀ ਕਿ 20 ਘੰਟੇ ਇੱਕ ਹਫ਼ਤੇ ਦੇ ਕੰਮ ਤੋਂ ਹੋਵੇ ਜਿਹੜੀ ਫੈਡਰਲ ਮਿਨੀਮਮ ਵੇਜ ਆ ਉਸ ਦੇ ਆਧਾਰ ਦੇ ਉੱਤੇ। ਪਰਿਵਾਰ ਇਸ ਸਾਲ ਤੋਂ ਪਹਿਲਾਂ ਇੱਕ ਬੱਚੇ ਦਾ $2,000 ਜਿਹੜਾ ਟੈਕਸ ਕ੍ਰੈਡਿਟ ਆ ਉਹ ਮਿਲ ਰਿਹਾ ਸੀ, ਪਰ ਇਹ ਜਿਹੜਾ ਨਵਾਂ ਬਿੱਲ ਕਰੋਨਾ ਵਾਇਰਸ ਦਾ ਪਾਸ ਹੋਇਆ ਉਸ ਦੇ ਵਿੱਚ ਇਹਨਾਂ ਨੇ ਇਸ ਨੂੰ ਐਕਸਪੈਂਡ ਕਰਕੇ $3,600 ਜਿਹੜਾ ਉਹ ਕਰ ਦਿੱਤਾ ਸੀਗਾ ਜੇ 6 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚੇ ਆ, ਅਤੇ 17 ਸਾਲ ਤੋਂ ਘੱਟ ਦੀ ਉਮਰ 6 ਤੋਂ 17 ਵਾਲਿਆਂ ਦੇ ਦਰਮਿਆਨ ਜਿਹੜਾ ਉਹ 3,000। ਸੋ ਕਹਿੰਦੇ ਵੀ ਇਹ ਜਿਹੜਾ ਆ ਹੁਣ ਨਵਾਂ ਬਿੱਲ ਲੈ ਕੇ ਆ ਰਹੇ ਆ। ਇਸ ਦੇ ਨਾਲ ਨਾਲ ਰਿਪਬਲਿਕਨ ਹੀ ਇੱਕ ਹੋਰ ਸੈਨੇਟਰ ਮਿਟ ਰੋਮਨੀ ਉਹ ਵੀ ਕਹਿੰਦੇ ਵੀ ਇਸ ਜਿਹੜੇ ਲੈਜਿਸਲੇਸ਼ਨ ਦੇ ਹਮਾਇਤੀ ਜਿਹੜੇ ਉਹ ਲੱਗ ਰਹੇ ਨੇ। ਉੱਧਰ ਜਿਹੜਾ $3,600 ਵਾਲਾ ਕ੍ਰੈਡਿਟ ਯਾਨੀ ਕਿ ਚਾਈਲਡ ਟੈਕਸ ਕ੍ਰੈਡਿਟ ਜਿਹੜਾ ਉਹ ਦਿੱਤਾ ਜਾ ਰਿਹਾ ਆ, ਹੁਣ ਡੈਮੋਕ੍ਰੇਟਸ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਇਹ ਪ੍ਰੈਸ਼ਰ ਪਾ ਰਹੇ ਆ ਵੀ ਕਹਿੰਦੇ ਵੀ ਇਹ ਜਿਹੜਾ ਐਕਸਪੈਂਡਡ ਟੈਕਸ ਕ੍ਰੈਡਿਟ ਆ ਇਸ ਨੂੰ ਹੁਣ ਪਰਮਾਨੈਂਟ ਹੀ ਜਿਹੜਾ ਆ ਫੈਮਲੀਜ਼ ਪਲਾਨ ਐਕਟ ਜਿਹੜਾ ਉਹ ਲੈ ਕੇ ਆਉਣਾ ਚਾਹੁੰਦੇ ਆ, ਉਸ ਦੇ ਵਿੱਚ ਉਸ ਨੂੰ ਪੱਕਿਆਂ ਹੀ ਕਰ ਦਿਓ, ਯਾਨੀ ਕਿ ਹੁਣ ਚਾਈਲਡ ਟੈਕਸ ਕ੍ਰੈਡਿਟ ਆ ਉਹ $3,600 ਅਤੇ $3,000 ਦਾ ਜਿਹੜਾ ਉਹਨਾਂ ਨੇ ਦੋ ਵੱਖ-ਵੱਖ ਰੱਖੀਆਂ ਆ ਉਹ ਪੱਕੀਆਂ ਕਰ ਦਿਓ। ਸੋ ਇੱਧਰ ਰਿਪਬਲਿਕਨ ਪੇਰੈਂਟਸ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਪੇਰੈਂਟ ਟੈਕਸ ਕ੍ਰੈਡਿਟ ਦੇਣ ਦੀ ਦੇ ਵੱਲ ਆ, ਅਤੇ ਉੱਧਰ ਜਿਹੜੇ ਡੈਮੋਕ੍ਰੇਟ ਆ ਉਹ ਚਾਈਲਡ ਟੈਕਸ ਕ੍ਰੈਡਿਟ ਆ ਉਸ ਨੂੰ ਵਧਾਉਣ ਦੀ ਗੱਲ ਕਰ ਰਹੇ ਆ। ਸਰ ਹੁਣ ਇਹ ਦੇਖਣਾ ਹੋਊਗਾ ਵੀ ਇਹ ਦੋਨੋਂ ਪਰਮਾਨੈਂਟ ਹੁੰਦੇ ਆ ਜਾਂ ਇਹ ਜਾਂ ਜਿੱਦਾਂ ਇਹ ਚਾਈਲਡ ਟੈਕਸ ਕ੍ਰੈਡਿਟ ਇਹ ਤਾਂ ਟੈਂਪਰੇਰੀ ਰਿਲੀਫ ਸੀਗੀ, 2,000 ਤਾਂ ਚਲੋ ਰਿਹਾ ਹੀ ਰਿਹਾ ਆ, ਉਹ ਵਧਿਆ ਸੀਗਾ, ਅਤੇ ਇਹ ਜਿਹੜਾ ਫੈਮਿਲੀ ਟੈਕਸ ਕ੍ਰੈਡਿਟ ਆ ਪੇਰੈਂਟ ਟੈਕਸ ਕ੍ਰੈਡਿਟ ਆ ਇਹ ਬਿੱਲ ਪਾਸ ਹੁੰਦਾ ਆ ਜਾਂ ਨਹੀਂ। ਜੀ ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਨੇ ਜਿਹੜੀ ਅਨਪਲਾਈਮੈਂਟ ਫਰਾਡ ਹੋਇਆ ਸੀ ਬਿਲੀਅਨਸ ਆਫ ਡਾਲਰ ਦਾ, ਉਹਦੀ ਜਿਹੜੀ ਇਨਵੈਸਟੀਗੇਸ਼ਨ ਆਲਰੇਡੀ ਸ਼ੁਰੂ ਕਰ ਦਿੱਤੀ ਹੈਗੀ ਆ। 68 ਅਰੈਸਟ ਜਿਹੜੇ ਆਲਰੇਡੀ ਕੀਤੇ ਗਏ ਆ, 1,641 ਜਿਹੜੀਆਂ ਇਨਵੈਸਟੀਗੇਸ਼ਨਸ ਚੱਲ ਰਹੀਆਂ ਹੈਗੀਆਂ। $2 ਬਿਲੀਅਨ ਦੇ ਕਰੀਬ ਜਿਹੜਾ ਫਰਾਡ ਆ ਕੈਲੀਫੋਰਨੀਆ ਦੀ ਅਨਪਲਾਈਮੈਂਟ ਡਿਪਾਰਟਮੈਂਟ ਦੇ ਨਾਲ EDD ਦੇ ਨਾਲ ਹੋਇਆ ਸੀ। ਗਵਰਨਰ ਗੈਬਨ ਨਿਊਸਮ ਨੇ ਨਵੰਬਰ ਮਹੀਨੇ ਦੇ ਵਿੱਚ ਅਨਾਊਂਸ ਕੀਤਾ ਸੀ ਵੀ ਉਹ ਇੱਕ ਟਾਸਕ ਫੋਰਸ ਬਣਾਉਣ ਜਾ ਰਹੇ ਆ, ਜਿਹਦੇ ਵਿੱਚ ਫੈਡਰਲ ਪ੍ਰੋਸੀਕਿਊਟਰਸ, ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਹੋਣਗੇ। ਸੋ ਉਸ ਟਾਸਕ ਫੋਰਸ ਨੇ ਇਹ ਜਿਹੜਾ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ ਆ। ਜੇਲ੍ਹਾਂ ਦੇ ਵਿੱਚ ਬੰਦ ਲੋਕ ਵੀ ਜਿਹੜੇ ਆ ਉਹਨਾਂ ਦੇ ਨਾਮ ਦੇ ਉੱਤੇ ਵੀ ਕਈ ਜਿਹੜੇ ਆ ਅਨਪਲਾਈਮੈਂਟ ਇਕੱਠੀ ਕਰਕੇ ਚਲੇ ਗਏ, ਜਿਨ੍ਹਾਂ ਨੇ ਕਦੇ ਆਪਣੀ ਲਾਈਫ 'ਚ ਕੰਮ ਨਹੀਂ ਕੀਤਾ ਸੀ, ਉਹ ਵੀ ਜਿਹੜੇ ਅਨਪਲਾਈਮੈਂਟ ਦੇ 15-15, 20-20 ਹਜ਼ਾਰ ਡਾਲਰ ਉਹਨਾਂ ਨੇ ਜਿਹੜੇ ਪੈਸੇ ਇਕੱਠੇ ਕਰਕੇ ਉਹ ਜਿਹੜੇ ਅਨਪਲਾਈਮੈਂਟ ਤੋਂ ਲੈ ਗਏ। ਸਟੇਟ ਵਾਲਿਆਂ ਨੇ ਇਹ ਕਿਹਾ ਵੀ 382 ਦੇ ਕਰੀਬ ਸਰਚ ਵਾਰੰਟ, 94 ਨੂੰ ਚਾਰਜ ਕੀਤਾ ਗਿਆ, 68 ਅਰੈਸਟ ਹੋ ਗਏ ਆ, ਅਤੇ ਜਿਸ ਤਰ੍ਹਾਂ ਮੈਂ ਦੱਸਿਆ ਵੀ 1,641 ਦੇ ਕਰੀਬ ਹੋਰ ਇਨਕੁਆਇਰੀਜ਼ ਚੱਲ ਰਹੀਆਂ, ਅਤੇ ਕਹਿੰਦੇ ਵੀ ਉਹਨਾਂ ਦਾ ਆਫਿਸ ਜਿਹੜਾ ਆ ਫੋਨਾਂ ਦੇ ਨਾਲ ਪੂਰਾ ਜਿਹੜਾ ਆ ਸਵੈਂਪ ਹੋਇਆ ਆ, ਵੀ ਲੋਕ ਜਿਹੜੇ ਦੱਸ ਰਹੇ ਆ ਵੀ ਦੇਖੋ ਆਹ ਕਿੱਦਾਂ ਜਿਹੜੇ ਅਨਪਲਾਈਮੈਂਟ ਲੈ ਗਏ, ਜਦ ਕਿ ਹਜੇ ਵੀ ਕਾਫੀ ਵੱਡੀ ਗਿਣਤੀ ਆ ਜਿਹੜੇ ਲੋਕਾਂ ਨੇ ਲੀਗਲੀ ਕੰਮ ਕੀਤਾ ਸੀ, ਲੀਗਲੀ ਲੇ ਆਫ ਹੋਏ ਸੀ, ਉਹਨਾਂ ਨੂੰ ਹਜੇ ਤੱਕ ਇੱਕ ਪੈਸਾ ਵੀ ਜਿਹੜਾ ਨਹੀਂ ਮਿਲਿਆ ਹੈਗਾ। ਨਿਊਸਮ ਐਡਮਿਨਿਸਟ੍ਰੇਸ਼ਨ ਦੇ ਇੱਕ ਸ਼ੂਵਰਟ ਨਾਮ ਦੇ ਜਿਹੜੇ ਹੈਗੇ ਉਹਨਾਂ ਦੇ ਇੰਪਲਾਈ, ਉਹਨਾਂ ਨੇ ਇਹ ਦੱਸਿਆ ਹੈਗਾ ਆ, ਡਿਸਟ੍ਰਿਕਟ ਅਟਾਰਨੀ ਆ, ਭਈ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਫਰਾਡ ਆ ਇਹ ਹੋਇਆ ਆ। ਕਹਿੰਦੇ ਭਈ ਅਪ ਟੂ $20 ਬਿਲੀਅਨ ਤੱਕ ਇਹ ਅਮਾਊਂਟ ਹੋ ਸਕਦਾ ਹੈ। ਜੀ ਪੂਰਾ ਜਿਹੜਾ ਆ ਲੋਕਾਂ ਨੇ ਲੁੱਟ ਲਿਆ ਜਿਹੜਾ ਸਰਕਾਰ ਨੂੰ, ਅਤੇ ਜਿੱਦਾਂ ਕਿਹਾ ਵੀ ਹੁਣ ਦੇਖੋ IRS ਦੇ ਵਿੱਚ ਵੀ ਉਹ ਵਧਾਉਣ ਦੀ ਜਿਹੜੀ ਸਿਫਾਰਿਸ਼ ਉਹਨਾਂ ਨੇ ਰੱਖੀ ਆ, EDD ਦਾ ਓਵਰਹਾਲ ਆ ਜਿਹੜਾ ਆ ਉਹ ਹੋਣ ਵਾਲਾ ਹੈਗਾ ਆ। ਸੋ
ਜਿਨ੍ਹਾਂ ਨੇ ਜ਼ਿਆਦਾ ਰਗੜਾ ਲਾਉਣ ਦੀ ਕੋਸ਼ਿਸ਼ ਕੀਤੀ ਉਹ ਆਪ ਵੀ ਜਿਹੜੇ ਉਹ ਰਗੜ ਹੋਣਗੇ। ਇਹ ਲੋਕ ਕਈ ਵਾਰੀ ਇਸ ਚੀਜ਼ ਨੂੰ ਸਮਝਦੇ ਨਹੀਂ, ਥੋੜ੍ਹੇ ਜਿਹੇ ਨਾ ਸ਼ਾਰਟ ਟਰਮ ਜਿਹੜਾ ਉਹ ਲਾਲਚ ਵਸ ਆ ਕੇ ਆਪਣੇ ਭਵਿੱਖ ਨੂੰ, ਆਪਣੇ ਪਰਿਵਾਰ ਦੇ ਭਵਿੱਖ ਨੂੰ ਜਿਹੜਾ ਉਹ ਦਾਅ 'ਤੇ ਲਾ ਲੈਂਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੀ ਹੈ 2022 ਦੀਆਂ ਵਿੰਟਰ ਓਲੰਪਿਕਸ ਜਿਹੜੀਆਂ ਬੀਜਿੰਗ ਦੇ ਵਿੱਚ ਹੋਣੀਆਂ ਆ, ਉਸ ਦੀ ਵਿਰੋਧਤਾ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਆ। ਡਿਪਲੋਮੈਟਿਕ ਬਾਈਕਾਟ ਦੀਆਂ ਆਵਾਜ਼ਾਂ ਜਿਹੜੀਆਂ ਆ ਉਹ ਅਮਰੀਕਾ 'ਚੋਂ ਉੱਠ ਰਹੀਆਂ ਆ। ਹੁਣ ਇੰਡੀਆਨਾ ਤੋਂ ਸੈਨੇਟਰ ਟੌਡ ਯੰਗ ਜਿਹੜੇ ਆ ਉਹਨਾਂ ਨੇ ਇਹ ਸਪੋਰਟ ਜਿਹੜੀ ਉਹ ਕਰ ਦਿੱਤੀ ਹੈ। ਕਹਿੰਦੇ ਵੀ ਇਹ ਡਿਪਲੋਮੈਟਿਕ ਬਾਈਕਾਟ ਹੋਣਾ ਚਾਹੀਦਾ ਆ। ਕਹਿੰਦੇ ਵੀ ਇਸ ਦੇ ਪਿੱਛੇ ਕਾਰਨ ਇਹ ਆ, ਜਿਸ ਤਰੀਕੇ ਦੇ ਨਾਲ ਚੀਨ ਨੇ ਮੁਸਲਮਾਨਾਂ ਦਾ, ਜਿਹੜੇ ਉਈਗਰ ਮੁਸਲਮਾਨ ਆ ਉੱਥੇ ਉਹਨਾਂ ਦੇ ਨਾਲ ਧੱਕਾ ਕੀਤਾ ਆ, ਹਿਊਮਨ ਰਾਈਟ ਅਬਿਊਜ਼ ਜਿਹੜੇ ਉੱਥੇ ਉਹ ਕੀਤੇ ਆ, ਅਤੇ ਇਸ ਕਰਕੇ ਜਿਹੜਾ ਆ ਅਸੀਂ ਇਸ ਦਾ ਡਿਪਲੋਮੈਟਿਕ ਬਾਈਕਾਟ ਕਰਨਾ ਚਾਹੁੰਦੇ ਆ। ਉਹ ਕਹਿੰਦੇ ਵੀ ਜੇ US ਦੇ ਐਥਲੀਟ ਉਸ 'ਤੇ ਪਾਰਟੀਸਪੇਟ ਕਰਨਾ ਚਾਹੁੰਦੇ ਉਸ ਤੋਂ ਉਹਨਾਂ ਨੂੰ ਕੋਈ ਹਰਜ ਨਹੀਂ ਹੈਗਾ, ਪਰ ਡਿਪਲੋਮੈਟਿਕ ਤੌਰ ਦੇ ਉੱਤੇ ਅਸੀਂ ਇਹ ਜਿਹੜੀਆਂ ਆ ਓਲੰਪਿਕਸ ਆ, ਵਿੰਟਰ ਓਲੰਪਿਕਸ ਆ, ਇਸ ਦਾ ਬਾਈਕਾਟ ਕਰਨ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਸਾਡੀ ਪੋਜੀਸ਼ਨ ਇਹਨਾਂ ਓਲੰਪਿਕਸ ਨੂੰ ਲੈ ਕੇ ਜਿਹੜੀ ਆ ਇਹੀ ਜਿਹੜੀ ਉਹ ਰਹੀ ਹੈਗੀ ਆ। ਉੱਧਰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਉਹ ਸਵਾਲ ਪੁੱਛਿਆ ਗਿਆ ਸੀਗਾ ਪ੍ਰੈਸ ਸਕੱਤਰ ਜੈਨ ਸਾਕੀ ਉਹਨਾਂ ਦੇ ਜ਼ਰੀਏ, ਤਾਂ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਪੋਜੀਸ਼ਨ ਆ ਉਹ ਬਿਲਕੁਲ ਉੱਦਾਂ ਹੀ ਆ। ਹਾਲ ਦੀ ਘੜੀ ਉਹਨਾਂ ਦੇ ਦੁਆਰਾ ਕੋਈ ਇੰਟਰਸਟ ਨਹੀਂ ਹੈਗਾ ਇਹ ਗੇਮਸ ਨੂੰ ਬਾਈਕਾਟ ਕਰਨ ਦਾ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਸਾਬਕਾ ਊਬਰ ਦਾ ਡਰਾਈਵਰ ਜਿਹੜਾ ਆ ਕਹਿੰਦਾ ਵੀ ਉਹ ਰਾਈਡਸ ਦਿੰਦਾ ਸੀ ਲੇਡੀਜ਼ ਨੂੰ, ਅਤੇ ਉਹਨਾਂ ਦੇ ਘਰ ਤੱਕ ਜਿਹੜੀਆਂ ਕੋਈ ਖਾਸ ਕਰਕੇ ਜੇ ਕਿਸੇ ਨੇ ਕੋਈ ਸ਼ਰਾਬ ਪੀਤੀ ਹੋਈ ਸੀ ਜਾਂ ਕਿਸੇ ਤਰ੍ਹਾਂ ਦੀ ਡਰੱਗ ਖਾਧੀ ਹੋਈ ਸੀ ਅਤੇ ਉਹਨਾਂ ਨੂੰ ਘਰ ਛੱਡਣ ਜਾਣ ਤੱਕ ਉਸ ਤੋਂ ਬਾਅਦ ਉਸ ਨੂੰ ਸੈਕਸ਼ੁਅਲੀ ਅਸੌਲਟ ਕਰਦਾ ਸੀ। ਉਹਨਾਂ ਦੇ ਜਿਹੜੇ ਸਮਾਨ ਆ, ਕ੍ਰੈਡਿਟ ਕਾਰਡਸ ਆ, ਹੋਰ ਜਿਹੜਾ ਉਹ ਚੋਰੀ ਕਰ ਲੈਂਦਾ ਸੀ। ਸੋ ਉਸ ਨੂੰ 46 ਸਾਲਾਂ ਦੀ ਸਜ਼ਾ ਜਿਹੜੀ ਜੇਲ੍ਹ ਦੇ ਵਿੱਚ ਹੋਈ ਹੈਗੀ ਆ, ਸੈਕਸ਼ੁਅਲੀ ਅਸੌਲਟਿੰਗ ਅਤੇ ਸਟੀਲਿੰਗ ਫਰੋਮ ਪੈਸੰਜਰਸ। ਐਲਰਕੌਨ ਨੂਨੀਜ਼ ਨੂੰ 13 ਫੈਲਨੀਜ਼ ਅਤੇ 3 ਰੇਪ ਚਾਰਜਸ ਦੇ ਉੱਤੇ ਜਿਹੜਾ ਚਾਰਜ ਕੀਤਾ ਗਿਆ ਹੈ ਸੈਨ ਲੂਇਸ ਓਬਿਸਪੋ ਏਰੀਏ ਦੇ ਵਿੱਚ। 54 ਸਾਲ ਅਤੇ 8 ਮਹੀਨੇ ਦੀ ਜਿਹੜੀ ਸਜ਼ਾ ਆ ਉਸ ਨੂੰ ਹੁਣ ਭੁਗਤਣੀ ਪਊਗੀ। ਡਿਪਟੀ ਡਿਸਟ੍ਰਿਕਟ ਅਟਾਰਨੀ ਮਲੀਸਾ ਛਾਬਰਾ ਜਿਹੜੀ ਆ ਉਸ ਨੇ ਇਹ ਜਿਹੜਾ ਕੇਸ ਆ ਇਸ ਨੂੰ ਪਰਸੂ ਕੀਤਾ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹਾਊਸ ਦੀ GOP ਦੀ ਨੰਬਰ 3 ਲੀਡਰਸ਼ਿਪ ਪੋਜੀਸ਼ਨ ਦੇ ਉੱਤੇ ਜਿਹੜੀ ਰਿਪਰੈਜ਼ੈਂਟੇਟਿਵ ਲਿਜ਼ ਚੇਨੀ ਆ ਵਾਇਓਮਿੰਗ ਤੋਂ ਜਿਹੜੇ ਆ, ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ਜਦ ਇੰਪੀਚਮੈਂਟ ਦੇ ਹੱਕ ਦੇ ਵਿੱਚ ਉੱਥੇ ਵੋਟ ਪਾਈ ਸੀਗੀ ਹਾਊਸ ਦੇ ਵਿੱਚ, ਉਹਨਾਂ ਨੇ ਬੀਤੇ ਦਿਨੀ ਜਿਹੜੀ ਆ ਇੱਕ ਇੰਟਰਵਿਊ ਦੇ ਦੌਰਾਨ ਆਪਣੀ 2024 ਦੇ ਪ੍ਰੈਜ਼ੀਡੈਂਸ਼ੀਅਲ ਬਿਡ ਨੂੰ ਰੂਲ ਆਊਟ ਨਹੀਂ ਕੀਤਾ। ਯਾਨੀ ਕਿ ਉਸਨੇ ਇਹ ਨਹੀਂ ਕਿਹਾ ਵੀ ਮੈਂ ਇਹ ਇਲੈਕਸ਼ਨ ਦੇ ਵਿੱਚ ਜਿਹੜੀ ਆ ਉਹ ਕੈਂਡੀਡੇਟ ਨਹੀਂ ਹੋਊਂਗੀ। ਸੋ ਆਲਰੇਡੀ ਇਹਨਾਂ ਦੀ ਅਤੇ ਜਿਹੜੇ ਕੈਵਨ ਮਕਾਰਥੀ ਆ ਕੈਲੀਫੋਰਨੀਆ ਦੇ ਰਿਪਰੈਜ਼ੈਂਟੇਟਿਵ GOP ਦੇ ਨੰਬਰ 1 ਲੀਡਰਸ਼ਿਪ ਪੋਜੀਸ਼ਨ ਦੇ ਵਿੱਚ, ਉਹਨਾਂ ਦੇ ਨਾਲ ਵੀ ਇਹਨਾਂ ਦਾ ਜਿਹੜੇ ਸਿੰਘ ਆ ਉਹ ਫਸੇ ਕਿਤੇ ਨਾ ਕਿਤੇ ਰਹਿੰਦੇ ਆ। ਇਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਹਮਾਇਤ ਕੀਤੀ ਸੀਗੀ ਵੀ ਜਿਹੜੀ ਕੈਪੀਟਲ ਦੇ ਉੱਤੇ 6 ਜਨਵਰੀ ਨੂੰ ਹੋਈ ਜਿਹੜੀ ਇਨਸਰੈਕਸ਼ਨ ਸੀਗੀ ਉਸ ਦੀ ਜਿਹੜੀ ਆ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਆ। ਬਾਕੀ ਜਿਹੜੀ ਆ ਇੰਸੀਡੈਂਟਸ ਆ ਉਹਨਾਂ ਨੂੰ ਛੱਡ ਕੇ ਇਕੱਲੀ ਇਸ ਇੰਸੀਡੈਂਟ ਦੀ ਵੀ ਜਿਹੜਾ BLM ਜਾਂ ਐਂਟੀਫਾ ਵਾਲੀ ਵਾਇਲੈਂਸ ਆ ਉਸ ਨੂੰ ਛੱਡ ਕੇ ਇਕੱਲੀ ਇਸ ਵਾਇਲੈਂਸ ਦੀ ਹੀ ਇਕੱਲੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਆ। ਆਲਰੇਡੀ ਟੈਡ ਕਰੂਜ਼, ਜੋਸ਼ ਹੌਲੀ, ਮਾਰਕੋ ਰੂਬੀਓ ਇੱਦਾਂ ਦੇ ਨਾਮ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਵੀ ਉਹ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਜਿਹੜਾ ਆ ਉਹ ਰਨ ਕਰ ਸਕਦੇ ਨੇ। ਪਰ ਇਹਨਾਂ ਨੇ ਕਿਹਾ ਵੀ ਮੈਂ ਜੇ ਰੂਲ ਆਊਟ ਤਾਂ ਨਹੀਂ ਕਰਦੀ, ਹੋ ਸਕਦਾ ਆ ਵੀ ਇਹ ਲੜ ਵੀ ਜਿਹੜੇ ਆ ਉਹ ਮੈਦਾਨ ਦੇ ਵਿੱਚ ਕੁੱਦਣ। ਅਤੇ ਉੱਧਰ ਨਾਲ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੇ ਵੀ ਕਿਹਾ ਸੀ, ਕਹਿੰਦੇ ਦੇਖਦੇ ਹਾਂ ਕੀ ਬਣਦਾ, ਜੇ ਨਾ ਕੋਈ ਚੰਗਾ ਲੱਗਾ ਤਾਂ ਹੋ ਸਕਦਾ ਵੀ ਮੈਂ ਹੀ ਦੁਬਾਰਾ ਜਿਹੜਾ ਆ ਇਸ ਮੈਦਾਨ ਦੇ ਵਿੱਚ ਉਹ ਆ ਜਾਵਾਂ। ਸੋ ਇਹ ਵੀ ਕਾਫੀ ਜਿਹੜਾ ਆ ਵਿਚਾਰਨਯੋਗ ਜਿਹੜੀ ਆ ਅਤੇ ਦੇਖਣ ਵਾਲੀ ਗੱਲ ਰਹੂਗੀ ਵੀ ਕਿਹੜੇ ਕਿਹੜੇ ਕੈਂਡੀਡੇਟ 2024 ਦੇ ਵਿੱਚ ਉਹ ਆਉਂਦੇ ਨੇ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਪੁਸ਼ ਕਰ ਰਹੇ ਆ ਵੀ ਜਿਹੜੀ ਮੈਡੀਕੇਅਰ ਦੀ ਏਜ ਆ ਉਸ ਨੂੰ ਹੁਣ 65 ਸਾਲਾਂ ਤੋਂ ਘਟਾ ਕੇ 60 ਸਾਲ ਕੀਤਾ ਜਾਵੇ। ਕਹਿੰਦੇ ਵੀ ਜੇ 65 ਸਾਲਾਂ ਤੋਂ ਘਟਾ ਕੇ ਇਹ ਜਿਹੜੀ ਏਜ ਆ 60 ਸਾਲ ਹੋ ਜਾਊਗੀ, ਇਹਦੇ ਨਾਲ 23 ਮਿਲੀਅਨ
ਹੋਰ ਲੋਕ ਜਿਹੜੇ ਆ ਉਹ ਮੈਡੀਕੇਅਰ ਹੈਲਥ ਕਵਰੇਜ ਦੇ ਲਈ ਐਲੀਜੀਬਲ ਹੋ ਜਾਣਗੇ। ਤੇ ਜੇ 10 ਸਾਲ ਹੋਰ ਉਮਰ ਘਟਾ ਦਿੱਤੀ ਜਾਂਦੀ, 55 ਸਾਲ ਕਰ ਦਿੱਤੀ ਜਾਂਦੀ ਆ, ਇਹਦੇ ਨਾਲ 40 ਮਿਲੀਅਨ ਜਿਹੜੇ ਲੋਕ ਆ ਉਹਨਾਂ ਨੂੰ ਜਿਹੜਾ ਹੈਲਥ ਕੇਅਰ ਦਾ ਫਾਇਦਾ ਹੋ ਸਕਦਾ ਹੈਗਾ ਆ। ਕਾਂਗਰੈਸ਼ਨਲ ਬਜਟ ਆਫਿਸ ਐਸਟੀਮੇਟ ਕਰ ਰਿਹਾ ਜਿਹੜਾ ਮੈਡੀਕੇਅਰ ਪ੍ਰੋਗਰਾਮ ਆ ਉਹਨਾਂ ਨੂੰ $450 ਬਿਲੀਅਨ ਜਿਹੜਾ ਆ ਸੇਵ ਹੋਊਗਾ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ $45 ਬਿਲੀਅਨ ਜਿਹੜਾ ਆ ਉਹ ਉਹਨਾਂ ਦਾ ਰੈਵਨਿਊ ਇਨਕਰੀਜ਼ ਹੋਊਗਾ। ਜੀ, FCC ਨੇ ਜਿਹੜੇ ਇਲੋਨ ਮਸਕ ਦੀ ਜਿਹੜੀ ਹੁਣ ਇੰਟਰਨੈਟ ਵਾਲੀ ਇੱਕ ਕੰਪਨੀ ਸਟਾਰਲਿੰਕ ਆ ਜਿਹੜੀ ਸੈਟੇਲਾਈਟ ਦੇ ਜ਼ਰੀਏ ਇੰਟਰਨੈਟ ਪ੍ਰੋਵਾਈਡ ਕਰਦੀ ਆ, ਉਹਨਾਂ ਨੂੰ ਜਿਹੜੇ ਚੇਂਜਿਸ ਕਰਨ ਦੇ ਲਈ ਆਪਣੇ ਨੈਟਵਰਕ ਦੇ ਵਿੱਚ ਇਜਾਜ਼ਤ ਦੇ ਦਿੱਤੀ ਆ। 1 ਸਾਲ ਪਹਿਲਾਂ ਇਹਨਾਂ ਨੇ ਦਰਖਾਸਤ ਪਾਈ ਸੀ ਵੀ ਅਸੀਂ ਜਿਹੜੇ ਆਪਣੇ ਸੈਟੇਲਾਈਟਸ ਆ ਉਹਨਾਂ ਦਾ ਐਲਟੀਟਿਊਡ ਜਿਹੜੀ ਕਿ ਉਚਾਈ ਆ 550 ਕਿਲੋਮੀਟਰ ਦੇ ਉੱਤੇ ਜਿਹੜਾ ਉਹ ਕਰਨਾ ਚਾਹੁੰਦੇ ਆ। ਇਸ ਮੌਕੇ SpaceX ਦੇ 1584 ਸੈਟੇਲਾਈਟਸ ਜਿਹੜੇ ਆ ਉਹ ਜਿਹੜੇ ਧਰਤੀ ਦੇ ਆਲੇ ਦੁਆਲੇ ਜਿਹੜੇ ਉਹ ਘੁੰਮ ਰਹੇ ਨੇ, ਜਿਹੜੇ ਕਿ ਇੰਟਰਨੈਟ ਦੀਆਂ ਸੇਵਾਵਾਂ ਉਹ ਪ੍ਰਦਾਨ ਕਰ ਰਹੇ ਨੇ। ਸੋ ਇਹਨਾਂ ਨੇ ਇਹ ਜਿਹੜੇ ਸਟਾਰਲਿੰਕ ਲਾਇਸੈਂਸ ਦੇ ਵਿੱਚ ਮੋਡੀਫਿਕੇਸ਼ਨ ਨੂੰ ਆਗਿਆ ਦੇ ਦਿੱਤੀ ਆ। ਐਮਾਜ਼ੋਨ, ਵਾਇਆਸੈਟ ਤੇ ਹੋਰ ਕਈ ਜਿਹੜੇ ਸੈਟੇਲਾਈਟ ਨੈਟਵਰਕ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੇ ਇਸ ਚੀਜ਼ ਦੇ ਖਿਲਾਫ ਆਵਾਜ਼ ਜਿਹੜੀ ਉਹ ਉਠਾਈ ਸੀ, ਪਰ FCC ਨੇ ਕਿਹਾ ਵੀ ਜਿਹੜਾ SpaceX ਦੀ ਇਹ ਮੋਡੀਫਿਕੇਸ਼ਨ ਆ ਇਹ ਜਨ ਹਿੱਤ ਦੇ ਵਿੱਚ ਜਿਹੜੀ ਹੈਗੀ ਆ, ਪਬਲਿਕ ਇੰਟਰਸਟ ਦੇ ਵਿੱਚ ਹੈਗੀ ਆ, ਇਸ ਲਈ ਜਿਹੜਾ ਆ ਉਹ ਆਪਾਂ ਇਹਨਾਂ ਨੂੰ ਇਹ ਇਜਾਜ਼ਤ ਦੇ ਰਹੇ ਹਾਂ। ਹੁਣ ਇਹਨਾਂ ਦੇ ਜਿਹੜੇ 1584 ਸੈਟੇਲਾਈਟਸ ਆ 550 ਕਿਲੋਮੀਟਰ ਦੀ ਉਚਾਈ ਤੋਂ ਜਿਹੜੇ ਆ ਉਹ ਆਪਣੀਆਂ ਸੇਵਾਵਾਂ ਆ ਉਹ ਪ੍ਰਦਾਨ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਆ ਵੀ ਇਹਨਾਂ ਨੇ ਹੋਰ ਵੀ ਜਿਹੜੇ ਸੈਟੇਲਾਈਟ ਉਹ ਲਾਂਚ ਕਰਨੇ ਆ ਤੇ ਉਹ ਚਾਹ ਰਹੇ ਨੇ ਵੀ ਮੁਲਕ ਦੇ ਵਿੱਚ ਹੀ ਨਹੀਂ, ਵਿਸ਼ਵ ਭਰ ਦੇ ਵਿੱਚ ਹੀ ਜਿਹੜੇ ਆ ਇਹ ਇੰਟਰਨੈਟ ਦੀਆਂ ਸੇਵਾਵਾਂ ਪ੍ਰਦਾਨ ਕਰਨ। ਲੱਗ ਰਿਹਾ ਹੈ ਹਰਜੋਤ ਸਿੰਘ ਜੀ, ਇੰਟਰਨੈਟ ਦੀਆਂ ਸੇਵਾਵਾਂ ਦੇ ਵਿੱਚ ਇਹ ਇੱਕ ਨਵਾਂ ਫਰੰਟੀਅਰ ਜਿਹੜਾ ਆ ਉਹ ਬਣਨ ਜਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਹਿੰਦੁਸਤਾਨ ਆ ਇਸ ਵੇਲੇ ਦੁਨੀਆ ਦਾ ਸਭ ਤੋਂ ਵਰਸਟ ਕਰੋਨਾ ਵਾਇਰਸ ਆਊਟਬ੍ਰੇਕ ਉੱਥੇ ਚੱਲ ਰਿਹਾ। 17.6 ਮਿਲੀਅਨ ਕੇਸ ਹੋ ਚੁੱਕੇ ਆ ਜਦੋਂ ਤੋਂ ਹੀ ਕਰੋਨਾ ਸ਼ੁਰੂ ਹੋਇਆ ਹੈਗਾ। ਅੱਜ CNN ਨੇ ਹੈਡਲਾਈਨ ਨਿਊਜ਼ ਦੇ ਵਿੱਚ ਇਹ ਦੱਸਿਆ ਵੀ ਇੰਡੀਆ ਦੀ ਸਰਕਾਰ ਤੇ ਉੱਥੇ ਦੇ ਜਿਹੜੇ ਜੋ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੇ ਆ ਉਹ ਜਿਹੜੇ ਫਿਗਰਸ ਆ ਰਹੇ ਆ ਪੋਜ਼ਿਟਿਵ ਲੋਕਾਂ ਦੇ ਤੇ ਮੌਤਾਂ ਦੇ, ਉਹ ਬਹੁਤ ਘੱਟ ਦੱਸ ਰਹੇ ਆ। ਕਹਿੰਦੇ ਪਈ 30 ਟਾਈਮਸ ਜ਼ਿਆਦਾ ਮੌਤਾਂ ਹੋ ਸਕਦੀਆਂ ਜਿਹੜੇ ਹੋ ਗਈਆਂ ਆ, ਜਿਹੜੀਆਂ ਕਿ ਇੰਡੀਆ ਦੀ ਸਰਕਾਰ ਇਸ ਟਾਈਮ ਲੁਕੋ ਰਹੀ ਹੈਗੀ ਆ। ਜਿਹੜੇ ਫਿਊਨਰਲ ਹੋਮ ਆ ਉਹਨਾਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਹੈਗੀਆਂ। ਕਹਿੰਦੇ ਜਿਸ ਹਿਸਾਬ ਦੇ ਨਾਲ ਉੱਥੇ ਕਰੋਨਾ ਵਾਇਰਸ ਫੈਲ ਰਹੀ ਆ, ਯੂਨੀਵਰਸਿਟੀ ਆਫ ਵਾਸ਼ਿੰਗਟਨ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਤੇ ਇਵੈਲੂਏਸ਼ਨਸ ਉਹਨਾਂ ਨੇ ਇਹ ਕਿਹਾ ਵੀ ਡੈਥ ਪੀਕ ਜਿਹੜੀ ਆ 13,000 ਲੋਕ ਹਰ ਰੋਜ਼ USA ਦੇ ਵਿੱਚ ਇੰਡੀਆ 'ਚ ਹੋ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ। ਇਸੇ ਤਰ੍ਹਾਂ ਇੱਕ ਹੋਰ ਇੰਡੀਆ ਦੇ ਵਿੱਚ ਜਿਹੜੇ ਐਕਸਪਰਟ ਆ ਉਹਨਾਂ ਨੇ ਇਹ ਕਿਹਾ ਆ ਵੀ ਅੱਜ ਮੰਗਲਵਾਰ ਤੱਕ ਇੰਡੀਆ ਨੇ ਇਹ ਰਿਪੋਰਟ ਕੀਤਾ ਆ ਵੀ 1,98,000 ਜਿਹੜੀਆਂ ਮੌਤਾਂ ਹੋਈਆਂ ਆ। ਇਹ ਜਿਹੜੇ ਡਾਇਰੈਕਟਰ ਹੈਗੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਇਨਫੋਰਮੈਟਿਕਸ ਤੇ ਰਿਸਰਚ ਦੇ, ਜਿਹੜੀ ਕਿ ਇੰਡੀਆ ਦੀ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਵਿਦਿਨ ਨਹੀਂ ਹੈਗੀ ਆ, ਪਰ ਉਹਨਾਂ ਨੇ ਇਹ ਕਿਹਾ ਆ ਵੀ ਇੰਨੀਆਂ ਜ਼ਿਆਦਾ ਅਨਰਿਪੋਰਟਡ ਮੌਤਾਂ ਆ, ਕਹਿੰਦੇ ਵੀ 2 ਤੋਂ ਲੈ ਕੇ 5 ਗੁਣਾ ਜ਼ਿਆਦਾ ਮੌਤਾਂ ਹੋ ਗਈਆਂ ਹੈਗੀਆਂ। ਇਹਦਾ ਮਤਲਬ ਟੋਟਲ 9,90,000 ਲੋਕ ਇੰਡੀਆ 'ਚ ਕਰੋਨਾ ਵਾਇਰਸ ਦੇ ਨਾਲ ਮਰ ਚੁੱਕੇ ਹੈਗੇ ਆ ਹੁਣ ਤੱਕ। ਜੀ, ਉਧਰ ਕਰੋਨਾ ਵਾਇਰਸ ਤਾਂ ਬਹੁਤ ਬੁਰੇ ਹਾਲਾਤ ਨੇ, ਲੋਕਾਂ ਦੀ ਜਿਹੜੀ ਆ ਉਹ ਮੌਤ ਜਿੱਦਾਂ ਤੁਸੀਂ ਦੱਸਿਆ ਵੀ ਹੋ ਰਹੀ ਆ। ਅਤੇ ਉੱਧਰ ਜਿਹੜਾ IPL ਆ, ਇੰਡੀਅਨ ਪ੍ਰੀਮੀਅਰ ਲੀਗ ਜਿਹੜਾ ਕ੍ਰਿਕਟ ਦਾ ਟੂਰਨਾਮੈਂਟ ਆ ਉਹ ਲਗਾਤਾਰ ਚੱਲ ਰਿਹਾ ਆ। ਇਸੇ ਦੇ ਚੱਲਦਿਆਂ ਕੁਛ ਕੁ ਜਿਹੜੇ ਅੰਤਰਰਾਸ਼ਟਰੀ ਪਲੇਅਰ ਆ ਉਹ IPL ਨੂੰ ਵਿੱਚ ਹੀ ਛੱਡ ਕੇ ਵਾਪਸ ਜਿਹੜੇ ਉਹ ਰਵਾਨਾ ਹੋ ਗਏ ਆ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਜਿਹੜੀ ਖਬਰ ਇਹ ਬਣੀ ਸੀ ਵੀ ਆਸਟ੍ਰੇਲੀਅਨ ਜਿਹੜਾ ਪਲੇਅਰ ਸੀਗਾ ਐਂਡਰਿਊ ਟਾਏ, ਉਹ COVID-19 ਦੇ ਕੰਸਰਨਸ ਨੂੰ ਲੈ ਕੇ ਪਹਿਲਾਂ ਹੀ ਜਿਹੜਾ ਵਾਪਸ ਚਲਾ ਗਿਆ। ਕਹਿੰਦਾ ਵੀ ਇਸ ਤੋਂ ਪਹਿਲਾਂ ਰਿਸਟ੍ਰਿਕਸ਼ਨਸ ਹੋਰ ਵੱਧ ਜਾਣ ਅਤੇ ਕਹਿੰਦਾ ਜਿਹੜਾ ਬਬਲ ਲਾਈਫ ਆ ਉਸ ਦਾ ਬਹੁਤ ਜ਼ਿਆਦਾ ਉਸ ਨੂੰ ਤਣਾਅ ਆ, ਸਟਰੈਸ ਆ, ਜਿਸ ਕਰਕੇ ਉਹ ਵਾਪਸ ਆਸਟ੍ਰੇਲੀਆ ਨੂੰ ਜਾ ਰਿਹਾ ਵੀ ਇਸ ਤੋਂ ਪਹਿਲਾਂ ਜਿਹੜੇ ਬਾਰਡਰ ਕਲੋਜ਼ ਜਿਹੜੇ ਆ ਉਹ ਹੋ ਜਾਣ। ਇਸ ਤੋਂ ਇਲਾਵਾ ਜਿਹੜੇ ਇੱਕ ਸਾਊਥ ਅਫਰੀਕਨ ਅਤੇ ਜਿਹੜਾ ਨਿਊਜ਼ੀਲੈਂਡ ਦਾ ਜਿਹੜਾ ਪਲੇਅਰ ਆ
ਉਹ ਵੀ ਵਾਪਸ ਜਿਹੜੇ ਆ ਉਹ ਚਲੇ ਗਏ ਹੈਗੇ ਆ। ਸੋ ਆਸਟ੍ਰੇਲੀਅਨ ਤੇ ਸੌਰੀ ਜਿਹੜੇ ਨਿਊਜ਼ੀਲੈਂਡ ਵਾਲੇ ਆ ਉਹਨਾਂ ਨੇ ਵਾਪਸ ਜਿਹੜੇ ਆ ਉਹ ਚਲੇ ਗਏ ਆ। ਸੋ ਕੁਝ ਪਲੇਅਰ ਅਜੇ ਵੀ ਉੱਥੇ ਹੈਗੇ ਆ, ਕਹਿੰਦੇ ਵੀ ਜਿੰਨੀ ਦੇਰ ਤੱਕ ਜੇ ਅਸੀਂ ਇਸ ਦੇ ਵਿੱਚ ਕੋਈ ਅੜਚਨ ਜਿਹੜੀ ਉਹ ਨਹੀਂ ਪਾ ਰਹੇ ਕੋਵਿਡ-19 ਦੇ ਨੂੰ ਜਿਹੜਾ ਲੜਨ ਦੇ ਵਿੱਚ ਸਰਕਾਰ ਦੇ ਲਈ, ਤਾਂ ਫਿਰ ਜਿਹੜੇ ਮੈਚ ਆ ਉਹ ਚੱਲਦੇ ਰਹਿਣੇ ਚਾਹੀਦੇ ਹੈਗੇ ਆ। ਸੋ ਇਹ ਹੁਣ ਦੇਖਣਾ ਹੈਗਾ ਆ ਵੀ ਤੁਸੀਂ ਦੇਖੋ ਵੀ ਪੂਰੀ ਦੁਨੀਆ 'ਚ ਹਾਹਾਕਾਰ ਆ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆਸਟ੍ਰੇਲੀਅਨ ਪਲੇਅਰ ਦੀ, ਉਹ ਕਹਿੰਦਾ ਵੀ ਇੰਡੀਆ ਵਾਲੇ ਪੈਸੇ ਬਣਾਉਣ 'ਚ ਲੱਗੇ ਹੋ ਆ। ਕੱਲ ਖਬਰ ਆਈ ਹੈ ਵੀ ਮੁਕੇਸ਼ ਅੰਬਾਨੀ ਹੁਣਾਂ ਨੇ ਬ੍ਰਿਟੇਨ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਕੰਟਰੀ ਕਲੱਬ ਆ ਉਹ 592 ਕਰੋੜ ਦਾ ਖਰੀਦਿਆ ਆ। ਹਿੰਦੁਸਤਾਨ ਤੇ ਇੰਡੀਆ ਦੇ ਵਿੱਚ ਤਾਂ ਲੋਕ ਮਰ ਰਹੇ ਆ ਤੇ ਉੱਥੇ ਦੇ ਜਿਹੜੇ ਬਿਜ਼ਨਸਮੈਨ ਹੈ ਉਹ ਆਪਣੇ ਬਿਜ਼ਨਸ ਜਿਹੜੇ ਵਧਾ ਰਹੇ ਹੈਗੇ ਜੀ। ਚਲੋ ਉਹ ਇੱਥੇ ਵੀ ਇੱਦਾਂ ਹੀ ਕਰਦੇ ਆ ਅਤੇ ਉੱਥੇ ਵੀ ਇੱਦਾਂ ਹੀ ਕਰਦੇ, ਉਹਨਾਂ ਨੇ ਇੱਦਾਂ ਹੀ ਕਰਨਾ ਹੈ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ ਜੀ। ਸਮਾਂ 'ਤੇ ਮਿਲਦੇ ਹਾਂ ਜੀ ਅਗਲੀ ਵਾਰ। ਅਤੇ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ 'ਚ 11:30 ਵਜੇ ਜਿਹੜਾ ਜੀ ਫਿਰ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, ਅਤੇ 4 ਵਜੇ ਜਿਹੜਾ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਜਿਸ ਦੇ ਵਿੱਚ ਘਰੇਲੂ ਨੁਸਖੇ ਜਿਹੜੇ ਆ ਉਹ ਸਾਂਝੇ ਕੀਤੇ ਜਾਂਦੇ ਆ। ਅਤੇ ਉਸ ਤੋਂ ਬਾਅਦ ਦੇ ਵਿੱਚ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਫਿਰ 6 ਵਜੇ ਤੋਂ ਲੈ ਕੇ 8 ਵਜੇ ਦੇ ਦਰਮਿਆਨ ਸ਼ਾਮ ਦੇ ਗੁਰਬਾਣੀ ਦੇ ਪ੍ਰੋਗਰਾਮ, ਅਤੇ 8:30 ਵਜੇ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।